ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ। ਕਹਿੰਦੇ ਮੁੱਖ ਮੰਤਰੀ ਨਵੇਂ ਨੇ ਪਰ ਪੁਰਾਣੇ ਪਰਾਲੀ ਪਲਾਂਟ ਦਾ ਉਦਘਾਟਨ ਕਰਕੇ ਵਿਵਾਦਾਂ ਦੇ ਵਿੱਚ ਫਸ ਗਏ ਭਗਵੰਤ ਮਾਨ। ਪ੍ਰਵੀਨ ਜੀ, ਜਦੋਂ ਕਾਂਗਰਸ ਦੀ ਸਰਕਾਰ ਸੀ ਤਦ ਵੀ ਮਤਲਬ ਕਿ ਆਮ ਆਦਮੀ ਪਾਰਟੀ ਕਈ ਪ੍ਰੋਜੈਕਟਾਂ ਤੇ ਸਵਾਲ ਖੜੇ ਕਰਦਾ ਰਿਹਾ ਕਿ ਜੀ ਇਹ ਤਾਂ ਪੁਰਾਣੇ ਪ੍ਰੋਜੈਕਟ ਨੇ ਜੀ, ਉਹਨਾਂ ਨੂੰ ਦੁਬਾਰਾ ਨਵੇਂ ਸਿਰੇ ਉਦਘਾਟਨ ਕਰੀ ਜਾਂਦੇ ਨੇ ਜੀ, ਇਹ ਤਾਂ ਝੂਠ ਬੋਲਦੇ ਨੇ ਜੀ, ਇਹ ਕੇਂਦਰ ਪ੍ਰੋਜੈਕਟ ਹੈ ਜੀ। ਸੋ ਅੱਜ ਪਰ ਆਪ ਉਸੇ ਰਾਹਾਂ ਤੇ ਕਿਉਂ ਤੁਰ ਪਏ ਭਗਵੰਤ ਮਾਨ? ਕੀ ਅਫਸਰਸ਼ਾਹੀ ਉਹਨਾਂ ਨੂੰ ਦੱਸਦੀ ਨਹੀਂ ਕਿ ਉਹਨਾਂ ਨੂੰ ਖੁਦ ਨਹੀਂ ਪਤਾ, ਜਾਂ ਉਹ ਇੰਨੇ ਅਣਜਾਣ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਲਾਂਟ 2019 ਦਾ ਹੋਂਦ 'ਚ ਆਇਆ ਹੋਇਆ। ਸੋ ਇਸ ਨੂੰ ਲੈ ਕੇ ਮਤਲਬ ਹੈਰਾਨੀ ਦੀ ਗੱਲ ਹੈ। ਲਹਿਰਾ ਖੇਤਰ, ਲਹਿਰੇ ਦੇ ਪਿੰਡ ਦੇ ਵਿੱਚ ਭੁਟਾਲ ਕਲਾਂ ਪਿੰਡ ਹੈ, ਜਿੱਥੇ ਇਹ ਮਤਲਬ ਕਿ 20 ਏਕੜ ਦੇ ਵਿੱਚ 2.5 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਹੋਂਦ 'ਚ ਆਉਂਦਾ ਹੈ। ਤੇ ਨਵੰਬਰ 2021 ਦੇ ਵਿੱਚ ਇਹਦੇ ਵਿੱਚ ਅੱਗ ਵੀ ਲੱਗ ਚੁੱਕੀ ਹੈ। 2019 'ਚ ਇਹਦਾ ਸਹੀ ਮਾਇਨਿਆਂ 'ਚ ਕਾਰਨ ਸ਼ੁਰੂ ਵੀ ਹੋ ਗਿਆ ਸੀਗਾ। 6 ਨਵੰਬਰ 2019 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਆਉਂਦੇ ਨੇ। ਉਹ ਤੋਂ ਬਾਅਦ ਉਹਦਾ ਇੱਕ ਤਰ੍ਹਾਂ ਨਾਲ ਰਸਮੀ ਕੰਮਕਾਰ ਸ਼ੁਰੂ ਹੋ ਜਾਂਦਾ ਹੈ। ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਮਤਲਬ ਕਿ ਇਹ ਵੀ ਇੱਛਾ ਜਾਗੀ ਕਾਂਗਰਸ ਦੀ ਕਿ ਉਹਨਾਂ ਦਾ ਉਦਘਾਟਨ ਕਰਾ ਲਿਆ ਜਾਵੇ। ਸੋ ਇਸ ਲਈ ਉਸ ਤੋਂ ਬਾਅਦ 2019 ਤੋਂ ਬਾਅਦ ਇੱਕ ਵਾਰ ਉਦਘਾਟਨ ਦੀ ਇੱਛਾ ਦੇ ਵਿੱਚ ਮਨਪ੍ਰੀਤ ਬਾਦਲ ਨੇ ਤਿਆਰੀ ਵੀ ਕਰ ਲਈ ਸੀ, ਤੇ ਪਰ ਉਸ ਤਿਆਰੀ ਦਾ ਕਾਰਨ ਵੀ ਬਣਿਆ ਕਿ ਕਿਸਾਨਾਂ ਦਾ ਰੋਸਾ ਦਾ ਡਰ ਸੀਗਾ ਕਿ ਕਿਸਾਨ ਧਰਨਾ ਲਾ ਸਕਦੇ ਨੇ, ਕੁਝ ਕਰ ਸਕਦੇ ਨੇ, ਉਸ ਕਾਰਨ ਉਦਘਾਟਨ ਨਹੀਂ ਹੋ ਸਕਿਆ। ਪਰ 6 ਦਸੰਬਰ 2019 ਤੋਂ ਇਹ ਪਲਾਂਟ ਕੰਮ ਕਰ ਰਿਹਾ। ਔਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਇਸ ਪਲਾਂਟ ਦੇ ਵਿੱਚ ਜਿਹੜੀ ਪਰਾਲੀ ਇਕੱਠੀ ਕੀਤੀ ਜਾਂਦੀ ਹੈ, ਉਹ ਪਰਾਲੀ ਦੇ ਵਿੱਚ 2021 ਨਵੰਬਰ 2021 ਦੇ ਵਿੱਚ ਅੱਗ ਲੱਗ ਗਈ ਸੀ। ਤੇ ਉਹ ਅੱਗ ਜਾਣੀ ਐਡੀ ਵੱਡੀ ਸੀ ਕਿ ਘੱਟੋ ਘੱਟ 5-6 ਦਿਨ ਉਹ ਅੱਗ ਮਤਲਬ ਕਿ ਚੱਲਦੀ ਰਹੀ, ਜਿਵੇਂ 3 ਦਿਨ ਲਗਾਤਾਰ ਉਹਦੀ ਚੱਲਦੀ ਰਹੀ। ਫਿਰ ਉਹਦਾ ਧੂੰਆਂ ਭੁੱਕਦਾ ਰਿਹਾ ਤੇ ਉਹ ਖੁੱਲੇ ਪਏ ਭੰਡਾਰ 'ਚ ਅੱਗ ਇਹੋ ਜਿਹੀ ਜਲੀ ਕਿ ਉਹ 3-4 ਦਿਨ ਉਹਦਾ ਧੂੰਆਂ ਹੀ ਨਹੀਂ ਬੰਦ ਹੋਇਆ ਸੀ। ਉਹ ਖਬਰ ਨਸਰ ਦੁਨੀਆ ਭਰ 'ਚ ਹੋਈ। ਤੇ ਹੁਣ ਮੁੱਖ ਮੰਤਰੀ ਸਾਹਿਬ ਸਾਡੇ ਜਾਂਦੇ ਨੇ, ਕਹਿੰਦੇ ਜੀ ਕਿ ਬਾਇਓ ਐਨਰਜੀ ਪਲਾਂਟ ਦਾ ਮੈਂ ਉਦਘਾਟਨ ਕਰ ਦਿੱਤਾ ਹੈ, ਪੰਜਾਬ ਮਤਲਬ ਕਿ ਹੁਣ ਪਰਾਲੀ ਤੋਂ ਮੁਕਤ ਹੋ ਜਾਊਗਾ, ਪੰਜਾਬ ਨੂੰ ਪਰਾਲੀ ਦੀ ਸਮੱਸਿਆ ਦਾ ਹੱਲ ਮਿਲ ਗਿਆ। ਸੋ ਇਹ ਸੁਨੇਹਾ ਕੀ ਸਿਰਫ ਦਿੱਲੀ ਦੇਣਾ ਸੀ, ਜਿਹੜਾ ਦਿੱਲੀ ਚੋਂ ਹਰ ਵਾਰ ਜਵਾਬ ਆਉਂਦਾ ਕਿ ਜੀ ਪੰਜਾਬ ਚੋਂ ਪਰਾਲੀ ਨੂੰ ਅੱਗ ਲੱਗਦੀ ਤੇ ਧੂੰਆਂ ਦਿੱਲੀ ਆਉਂਦਾ, ਹੁਣ ਇਹ ਕਹਿਣ ਲਈ ਕਿ ਲਓ ਜੀ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਉਹਨੇ ਇਹ ਪਲਾਂਟ ਲਿਆਂਦਾ ਤੇ ਇਸ ਲਈ ਜੀ ਹੁਣ ਧੂੰਆਂ ਨਹੀਂ ਆਊਗਾ ਦਿੱਲੀ? ਜਾਂ ਇਹਦਾ ਸੁਨੇਹਾ ਗੁਜਰਾਤ ਤੇ ਹਿਮਾਚਲ 'ਚ ਦੇਣ ਲਈ ਹੈ ਕਿ ਭਾਈ ਤੁਸੀਂ ਵੀ ਜੇਕਰ ਤੁਹਾਨੂੰ ਵੀ ਜੇ ਕੋਈ ਲੋੜ ਹੋਊਗੀ ਅਸੀਂ ਤੁਹਾਡੇ ਲਈ ਵੀ ਹਾਜ਼ਰ ਹਾਂ, ਕਿ ਦੇਖੋ ਅਸੀਂ ਤਾਂ ਇਹ ਕਰਤਾ। ਪਰ ਇਹ ਤੋਂ ਮਤਲਬ ਹੁਣ ਆਪਾਂ ਕਹਿ ਸਕਦੇ ਹਾਂ ਕਿ ਪ੍ਰਵੀਨ ਜੀ ਅਫਸਰਾਂ ਨੇ ਨਹੀਂ ਦੱਸਿਆ ਜੀ, ਕਿ ਅਫਸਰ ਸਹੀ ਜਾਣਕਾਰੀ ਨਹੀਂ ਦਿੰਦੇ, ਮੁੱਖ ਮੰਤਰੀ ਸਾਹਿਬ ਤੋਂ ਕੋਤਾਹੀ ਹੋ ਗਈ। ਪਰ ਜਰਮਨੀ ਤਾਂ ਮੁੱਖ ਮੰਤਰੀ ਸਾਹਿਬ ਖੁਦੇ ਜਾ ਕੇ ਆਏ ਨੇ। ਇਹ ਵੀ ਭੁੱਲ ਗਏ ਕਿ ਹਾਂ ਜਰਮਨੀ ਮੈਂ ਕਦੋਂ ਜਾ ਕੇ ਆਇਆ? ਕੀ ਜਰਮਨੀ 3-4 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਗਿਆ? ਮੁੱਖ ਮੰਤਰੀ ਸਾਹਿਬ ਕਹਿੰਦੇ ਜਿਹੜਾ ਮੈਂ ਜਰਮਨੀ ਗਿਆ ਸੀ, ਉਸ ਜਰਮਨੀ ਫੇਰੀ ਦੌਰਾਨ ਮੈਂ ਇਹਨਾਂ ਦੇ ਪ੍ਰਬੰਧਕਾਂ ਨੂੰ ਮਿਲਿਆ ਤੇ ਉਹਨਾਂ ਨੇ ਫਿਰ ਤੈਅ ਕੀਤਾ ਕਿ ਅਸੀਂ ਇਹ ਪਲਾਟ ਲਾਉਣਾ ਤੇ ਉਹਦੇ ਲਈ ਇਹ ਪਲਾਟ ਤਿਆਰ ਹੋਇਆ। ਮੇਰੇ ਜਰਮਨੀ ਫੇਰੀ ਚੋਂ ਨਿਕਲਿਆ ਇਹ ਪਲਾਟ। ਮਤਲਬ ਇਹ ਹੁਣ ਚੁਟਕੀ ਮਾਰ ਕੇ ਪਲਾਟ ਤਿਆਰ ਹੋਣ ਲੱਗੇ। 20 ਏਕੜ ਦੇ ਵਿੱਚ 2.5 ਕਰੋੜ ਦੀ ਲਾਗਤ ਵਾਲਾ ਪਲਾਟ ਤੇ ਇਹ ਮਹੀਨੇ 'ਚ ਤਿਆਰ ਹੋ ਗਿਆ। ਹਲੇ ਹਾਲ ਹੀ ਦੇ ਵਿੱਚ
ਮੁੱਖ ਮੰਤਰੀ ਸਾਹਿਬ ਦੇ ਪੈਰ ਲੜਖੜਾਉਣ ਵਾਲੀ ਵੀਡੀਓ ਚਰਚਾ 'ਚ ਆਈ ਸੀ। ਸੋ ਇਸ ਲਈ ਉਹ ਇੰਨਾ ਸਰੂਰ ਹੈ ਕਿ ਜਰਮਨੀ ਵਾਲੀ ਮਤਲਬ ਕਿ ਉੱਥੋਂ ਆਉਂਦੇ ਹੀ ਇੱਥੇ ਉਤਰੇ ਤੇ ਆਉਂਦੇ ਨੂੰ ਪਲਾਟ ਲੱਗ ਵੀ ਗਿਆ। ਸੋ ਇਸ ਲਈ ਇੱਥੋਂ ਅੰਦਾਜ਼ਾ ਲੱਗਦਾ ਕਿ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਮਤਲਬ ਕਿ ਉਸ ਰਾਹ ਦੇ ਉੱਤੇ ਨੇ ਪੁਰਾਣੇ ਪਲਾਂਟਾਂ ਦਾ ਉਦਘਾਟਨ। ਤੇ ਇਹਨੂੰ ਤੁਸੀਂ ਐਂ ਵੀ ਕਹਿ ਸਕਦੇ ਹੋ ਕਿ ਹਾਂ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ 'ਚ ਪਾ ਕੇ ਮੁੱਖ ਮੰਤਰੀ ਸਾਹਿਬ ਵੇਚ ਰਹੇ ਨੇ, ਐਕਸਾਈਜ਼ ਪਾਲਿਸੀ ਇਹਨਾਂ ਦੀ ਚਰਚਾ 'ਚ ਹੈ। ਪਰ ਇਹਦੇ ਨਾਲ ਨਾਲ ਇਹਨਾਂ ਦਾ ਜਹਾਜ਼ ਵੀ ਚਰਚਾ 'ਚ ਆ ਗਿਆ ਹੁਣ ਤਾਂ। ਜੀ ਜਿਹੜੇ ਕਦੇ ਦੂਸਰਿਆਂ ਦੇ ਉੱਤੇ ਸਵਾਲ ਖੜੇ ਕਰਦੇ ਰਹੇ ਕਿ ਭਾਈ ਸਰਕਾਰੀ ਖਜ਼ਾਨਾ ਲਟਾਉਂਦੇ ਨੇ, ਜਹਾਜ਼ ਉਡਾਉਂਦੇ ਨੇ, ਹੈਲੀਕਾਪਟਰ ਰਾਹੀਂ ਉੱਪਰੋਂ ਲੰਘ ਜਾਂਦੇ ਨੇ ਹੈ, ਸੋ ਉਹ ਹੁਣ ਉਹ ਆਮ ਆਦਮੀ ਪਾਰਟੀ ਕਹਿੰਦੇ ਕਿ ਨਾ, ਛੋਟੇ ਜਹਾਜ਼ ਨਾਲ ਨਹੀਂ ਸਰਦਾ। ਪੰਜਾਬ ਕੋਲ ਪ੍ਰਵੀਨ ਜੀ ਆਪਣਾ ਹੈਲੀਕਾਪਟਰ ਹੈ। ਮੇਰੇ ਧਿਆਨ 'ਚ ਹੈ ਕਿ 2008 ਦੇ ਵਿੱਚ ਕੁੱਲੂ ਦੇ ਵਿੱਚ ਪੰਜਾਬ ਦਾ ਆਪਣਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਂਜੀ। ਉਸ ਤੋਂ ਬਾਅਦ ਫਿਰ ਪੰਜਾਬ ਨੇ ਮਤਲਬ ਕਿ ਕਿਰਾਏ ਤੇ ਲੈ ਕੇ ਸਾਰਦੇ ਰਹੇ, ਫਿਰ ਨਵਾਂ ਲਿਆ। ਤੇ ਨਵਾਂ ਲੈਣ ਤੋਂ ਬਾਅਦ ਵੀ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਨਹੀਂ, ਗੁਜ਼ਾਰਾ ਨਹੀਂ ਹੁੰਦਾ, ਹੁਣ ਅਸੀਂ 8 ਤੋਂ 10 ਸੀਟਾਂ ਵਾਲਾ ਲੈਣਾ, ਕਿਉਂਕਿ ਉਹ 4 ਤੋਂ 5 ਬੰਦਿਆਂ ਵਾਲਾ ਜੀ। ਅਸਲ ਦੇ ਵਿੱਚ ਕੀ ਹੈ ਕਿ 2 ਮੁੱਖ ਮੰਤਰੀਆਂ ਨੇ ਇਕੱਠਿਆਂ ਬੈਠ ਕੇ ਜਾਣਾ ਹੁੰਦਾ। ਹਾਂਜੀ। ਤੇ 2 ਮੁੱਖ ਮੰਤਰੀਆਂ ਨੇ ਇਕੱਠਿਆਂ ਬੈਠ ਕੇ ਜਾਣਾ ਤੇ ਪਾਰਟੀ ਦਾ ਪ੍ਰਚਾਰ ਕਰਨਾ ਹੁੰਦਾ, ਨਾਲ 1-2 ਫੀਲੇ ਵੀ ਲੈਣੇ ਹੁੰਦੇ ਆ, ਨਾਲ ਸਿਕਿਉਰਿਟੀ ਵਾਲਾ ਵੀ ਹੁੰਦਾ, ਨਾਲ ਬੋਰੀ ਬੈਗ ਵੀ ਕੋਈ ਰੱਖਣਾ ਹੁੰਦਾ ਜੀ। ਸੋ ਇਸ ਲਈ ਉਹਦੇ ਚੱਕਰ ਦੇ ਵਿੱਚ ਹੁਣ ਕੇਜਰੀਵਾਲ ਜੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਖਜ਼ਾਨੇ ਚੋਂ ਨਵਾਂ ਹੈਲੀਕਾਪਟਰ ਲੈਣ ਦੀ ਤਿਆਰੀ ਹੈ। ਤੇ ਉਹ ਕਹਿੰਦੇ ਜੀ ਭਾੜੇ ਤੇ ਹੀ ਲੈ ਲਓ ਚਾਹੇ। ਠੀਕ ਹੈ। ਤੇ ਭਾੜਾ ਵੀ ਕੁਛ ਨਹੀਂ ਗਾ ਪ੍ਰਵੀਨ ਜੀ, 2 ਲੱਖ ਰੁਪਏ ਹਰ ਘੰਟੇ ਦਾ ਹੀ ਹੈ। ਉਹ ਪੰਜਾਬ ਦਾ ਪੈਸਾ ਹੈ, ਫੇਰ ਕੀ ਹੋ ਗਿਆ, ਉਹਦੇ ਨਾਲ ਪ੍ਰਚਾਰ ਕਰ ਰਹੀ ਹੈ ਪਾਰਟੀ ਆਪਣਾ। ਤੇ ਇਸ ਲਈ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਸਰਕਾਰੀ ਖਜ਼ਾਨੇ ਚੋਂ ਹੈਲੀਕਾਪਟਰ ਚਾਹੀਦਾ। ਅਗਲੇ ਕਹਿੰਦੇ ਫੇਰ ਕੀ ਹੋ ਗਿਆ, ਸਰਕਾਰੀ ਖਜ਼ਾਨੇ ਚੋਂ ਤੁਹਾਨੂੰ ਨਹੀਂ 1000 ਰੁਪਇਆ ਦੇਣਾ, ਫੇਰ ਕੀ ਹੋ ਗਿਆ, ਸਰਕਾਰੀ ਖਜ਼ਾਨੇ ਚੋਂ ਤੁਹਾਡਾ ਨਹੀਂ ਬਿੱਲ ਭਰਦੇ ਅਸੀਂ ਬਿਜਲੀ ਦਾ, ਫੇਰ ਕੀ ਹੋ ਗਿਆ, ਤੁਸੀਂ ਬੱਸਾਂ 'ਚ ਸਫ਼ਰ ਕਰਦੇ ਹੋ, ਅਸੀਂ ਬੀਬੀਆਂ ਨੂੰ ਬੱਸਾਂ ਦਾ ਸਫ਼ਰ ਨਹੀਂ ਮੁਫਤ ਕੀਤਾ ਸਰਕਾਰੀ ਖਜ਼ਾਨੇ ਚੋਂ, ਤੇ ਫਿਰ ਮੁੱਖ ਮੰਤਰੀ ਸਾਹਿਬ ਵੀ ਮੁਫਤ ਉੱਡ ਸਕਦੇ ਨੇ ਸਰਕਾਰੀ ਖਜ਼ਾਨੇ ਦੇ ਸਾਰੇ। ਸੋ ਇਸ ਲਈ ਉਹ ਵੀ ਰਾਹ ਚੁਣ ਲਿਆ। ਤੇ ਉਹਦੇ ਨੂੰ ਲੈ ਕੇ ਬੋਲ ਕਿਹੜੇ ਰਹੇ ਨੇ, ਅਕਾਲੀ ਤੇ ਕਾਂਗਰਸੀ, ਜਿਹੜੇ ਨੇ ਆਪ ਵੀ ਝੂਟੇ ਲਏ ਨੇ। ਅਕਾਲੀਆਂ ਦੇ ਰਾਜ ਦੇ ਵਿੱਚ 24 ਸਾਲ ਦਾ ਰਾਜ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦਾ ਰਿਹਾ। ਤੇ ਇਸ ਦੌਰਾਨ ਉਹਨਾਂ ਨੇ 200 ਕਰੋੜ ਦੇ ਕਰੀਬ ਲਗਭਗ ਪੈਸਾ ਇਹਦੇ ਉੱਤੇ ਖਰਚਿਆ, ਜਿਹੜਾ ਜਹਾਜ਼ਾਂ ਦੇ ਕਿਰਾਏ ਦੇ ਉੱਤੇ ਖਰਚਿਆ। 24 ਸਾਲਾਂ ਦੌਰਾਨ 199.35 ਕਰੋੜ ਜੀ, ਮਤਲਬ ਕਿ ਲਗਭਗ 200 ਕਰੋੜ ਰੁਪਈਆ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੈਲੀਕਾਪਟਰ ਦੇ ਉੱਤੇ ਭਾੜਿਆਂ ਤੇ ਖਰਚਿਆ ਗਿਆ। ਇਸੇ ਤਰ੍ਹਾਂ ਜਿਹੜਾ ਕਾਂਗਰਸ ਦਾ ਰਾਜ ਰਿਹਾ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ 50 ਕਰੋੜ ਦੇ 48.68 ਕਰੋੜ ਲਗਭਗ 50 ਕਰੋੜ ਦੇ ਕਰੀਬ ਪੈਸਾ ਖਰਚਿਆ ਜਾਂਦਾ ਰਿਹਾ। ਸੋ ਇਸ ਲਈ ਹੁਣ ਅਗਲੇ ਕਹਿੰਦੇ ਉਹਨਾਂ ਦੇ ਰਾਜ ਹੋਏ ਤਾਂ ਅਸੀਂ ਵੀ ਖਰਚਾਂਗੇ। ਪਰ ਉੱਥੇ ਫੇਰ ਵੀ ਇੰਨਾ ਕੋਲਾ ਫੋਲਾ ਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਜੀ, ਫਲਾਣੇ ਥਾਂ ਤੇ ਜਾਣਾ, ਫਲਾਣੀ ਥਾਂ ਤੇ ਉਤਰਨਾ, ਐਂ ਪ੍ਰਚਾਰ ਲਈ ਸ਼ਰੇਆਮ ਨਹੀਂ ਵਰਤਿਆ ਜਾਂਦਾ ਰਿਹਾ। ਪਿਛਲੇ ਦਿਨਾਂ 'ਚ ਉਹ ਵੀ ਕਰਤੂਤ ਸਾਹਮਣੇ ਆ ਗਈ ਮਾਨ ਸਰਕਾਰ ਦੀ, ਜਿਹੜੇ ਕਹਿੰਦੇ ਸੀਗੇ ਜੀ ਅਸੀਂ ਤਾਂ ਸ਼ੇਅਰਿੰਗ ਕਰਦੇ ਹਾਂ ਹਰਿਆਣੇ ਨਾਲ। ਅਗਲੇ ਕਹਿੰਦੇ ਕਿਹੜਾ ਸਮਝੌਤਾ ਭਾਈ ਜਹਾਜ਼ ਸ਼ੇਅਰਿੰਗ ਦਾ। ਸੋ ਇਸ ਲਈ ਉੱਥੇ ਵੀ ਜਹਾਜ਼ ਆਪਣਾ। ਤੋ ਆ ਹੁਣ ਨਵਾਂ ਹੈਲੀਕਾਪਟਰ ਲੈ ਕੇ ਇੱਕ ਨਵਾਂ ਵਿਵਾਦ, ਇੱਧਰ ਬਾਇਓ ਪਲਾਂਟ, ਪੁਰਾਣੇ ਪਲਾਂਟ ਵਾਲੇ ਉਦਘਾਟਨ ਦਾ ਮਾਮਲਾ। ਉਧਰ ਕੱਲ ਵੇਰਕਾ ਗਏ ਸੀਗੇ ਜਨਾਬ, ਕਹਿੰਦੇ ਜੀ ਵੇਰਕਾ ਪਲਾਂਟ ਦਾ ਉਦਘਾਟਨ ਲੁਧਿਆਣੇ 'ਚ ਕਰਨ ਗਏ। ਤੇ ਕਹਿੰਦੇ ਜੀ ਹੁਣ ਦਿੱਲੀ ਦੇ ਵਿੱਚ ਵੀ ਜਿਵੇਂ ਮਦਰ ਡੈਰੀਆਂ ਨੇ, ਜਿਵੇਂ ਅਮੂਲ ਵਿਕਦਾ, ਉਵੇਂ ਵੇਰਕਾ ਚੰਗਾ ਲੱਗਦਾ ਬਈ। ਜੇ ਪੰਜਾਬ ਦਾ ਵੇਰਕਾ ਐਡਾ ਵੱਡਾ ਪ੍ਰੋਡਕਟ ਹੈ, ਤੇ ਜੇਕਰ ਇਹ ਦਿੱਲੀ ਜਾਂਦਾ, ਜਾਂ ਜੇ ਗੁਜਰਾਤ ਵਾਲੇ ਅਮੂਲ ਵਾਲੇ ਇੱਥੇ ਆ ਕੇ ਵੇਚੀ ਜਾਂਦੇ ਨੇ, ਤਾਂ ਸਾਡੇ ਵਾਲਾ ਵੀ ਉੱਥੇ ਜਾਣਾ ਚਾਹੀਦਾ। ਪੰਜਾਬ ਦੇ ਪੈਸੇ ਦੀ ਆਮਦਨੀ ਵਾਧਾ ਹੋਣਾ ਚਾਹੀਦਾ। ਪਰ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਤੋਂ, ਆਪਣੇ ਪੰਜਾਬ ਦੇ ਵੇਰਕਾ ਦੇ ਮੁਲਾਜ਼ਮਾਂ ਤੋਂ ਇੰਨਾ ਡਰ ਲੱਗਦਾ। ਪ੍ਰਵੀਨ ਜੀ ਕੱਲ ਉੱਥੇ ਬੈਰੀਗੇਟਾਂ ਦੇ ਉੱਤੇ ਪੱਗਾਂ ਟੰਗਾਈਆਂ ਗਈਆਂ ਕਾਲੀਆਂ ਜੀ। ਅੱਛਾ, ਮਤਲਬ ਉਹ ਟਾਂਕੇ ਰੱਖ ਦੋ, ਜਾਂ ਅੰਦਰ ਨਹੀਂ ਜਾ ਸਕਦੇ, ਜੇ ਅੰਦਰ ਜਾਣਾ ਪੱਗ ਲਾ ਕੇ ਜਾਣਾ ਪੈਣਾ। ਅੱਛਾ, ਪੱਗਾਂ ਲਹਾਈਆਂ ਹੋਈਆਂ, ਬੈਰੀਗੇਟਾਂ ਦੇ ਵਿੱਚ ਪਈਆਂ ਦੀਆਂ ਫੋਟੋਆਂ ਆਈਆਂ, ਕਾਲੀਆਂ ਪੱਗਾਂ ਤੋਂ ਡਰ ਲੱਗਦਾ ਸੀ। ਜਿਹੜੇ ਉਹ ਕਿਸਾਨ ਜਿਨ੍ਹਾਂ ਨੇ ਦੁੱਧਾਂ ਦੇ ਉਤਪਾਦਨ ਦੇ ਵਿੱਚ ਮੱਲਾਂ ਮਾਰੀਆਂ ਹੋਈਆਂ ਨੇ, ਜਿਨ੍ਹਾਂ ਨੂੰ ਕੱਲ ਇਨਾਮ ਮਿਲਣਾ ਸੀ, ਸਨਮਾਨ ਵਜੋਂ ਬੁਲਾਇਆ ਗਿਆ ਸੀ ਉਸ ਪਲਾਟ ਦੇ ਉਦਘਾਟਨ 'ਚ, ਉਹਨਾਂ ਨੂੰ ਵੀ ਕਿਹਾ ਤੁਸੀਂ ਕਾਲੀ ਪੱਗ ਬੰਨ੍ਹ ਕੇ ਆਇਓ, ਫਿਰ ਨਹੀਂ ਅੰਦਰ ਜਾਣ ਦਿਆਂਗੇ। ਜਿਹੜੇ ਮੁਲਾਜ਼ਮ ਉਸ ਪਲਾਟ 'ਚ ਕੰਮ ਕਰਦੇ ਸੀ, ਜੇਕਰ ਕਿਸੇ ਭੈਣ ਨੇ, ਬੀਬੀ ਨੇ ਕਾਲੀ ਚੁੰਨੀ ਲਈ ਸੀ, ਉਹਨੂੰ ਵੀ ਰੋਕ ਲਿਆ। ਜੇ ਕਿਸੇ ਨੇ ਕਾਲੀ ਪੱਗ ਬੰਨੀ ਸੀ, ਕਾਲੀ 50 ਬੰਨੀ ਸੀ, ਉਹਨੂੰ ਵੀ ਰੋਕ ਲਿਆ ਜੀ। ਸੋ ਕਾਲੀ ਕਮੀਜ਼ ਵਾਲੇ ਨੂੰ ਵੀ ਰੋਕ ਲਿਆ। ਸੋ ਇਸ ਤੱਕ ਮਤਲਬ ਕਿ ਸਥਿਤੀ ਹੈ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆਪਣੇ ਆਪ ਨੂੰ ਆਮ ਦੱਸਦੇ ਨੇ, ਉਹਨਾਂ ਨੂੰ ਹੁਣ ਰੰਗਾਂ ਤੋਂ ਵੀ ਡਰ ਲੱਗਦਾ, ਉਹਨਾਂ ਨੂੰ ਹੁਣ ਜਹਾਜ਼ ਵੀ ਆਪਣੀ ਪਸੰਦ ਦਾ ਚਾਹੀਦਾ, ਤੇ ਉਹ ਉਦਘਾਟਨ ਵੀ ਆਪਣੇ ਫਾਰਮੂਲਿਆਂ ਤੇ ਕਰਨ ਲੱਗੇ। ਤੇ ਫਾਰਮੂਲਾ ਇੰਨਾ ਮਤਲਬ ਕਿ ਤੇਜ਼ ਹੈ
ਕਿ ਉਹ ਜਹਾਜ਼ ਉਤਰਦਿਆਂ ਹੀ ਇੱਥੇ ਪਲਾਂਟ ਲੱਗ ਜਾਂਦਾ। ਸੋ ਜਰਮਨੀ ਤੋਂ ਆਏ ਤੇ ਆਉਂਦਿਆਂ ਨੂੰ ਕਹਿੰਦੇ ਪਲਾਂਟ ਲੱਗਿਆ ਪਿਆ ਜੀ, ਮੈਂ ਉਦਘਾਟਨ ਕਰਨ ਆ ਗਿਆ, ਲਓ ਜੀ ਹੁਣ ਪਰਾਲੀ ਦਾ ਹੱਲ ਹੋ ਗਿਆ। ਸੋ ਇਸ ਲਈ ਇਹ ਮੈਨੂੰ ਲੱਗਦਾ ਸੁਖਬੀਰ ਦੇ ਸ਼ਗੂਫਿਆਂ ਤੋਂ ਅੱਗੇ, ਮਤਲਬ ਕਿ ਕੈਪਟਨ ਦੇ ਲਾਰਿਆਂ ਤੋਂ ਅੱਗੇ ਵੱਧ ਕੇ ਵੱਡੇ ਰਿਕਾਰਡ ਨਵੇਂ ਬਣਾ ਕੇ ਜਾਣਗੇ। ਸੋ ਉਹ ਰਿਕਾਰਡਾਂ ਦੇ ਉੱਤੇ ਪੰਜਾਬ ਹੱਸਦਾ ਹੈ। ਇਹਨਾਂ ਚਾਹੇ ਜਿਹੇ ਜਿਹੇ ਇਸ਼ਤਿਹਾਰ ਆਉਂਦੇ ਨੇ ਰੋਜ਼ ਨਵੇਂ ਤੋਂ ਨਵਾਂ, ਲੋਕਾਂ ਨੂੰ ਕਹਿੰਦੇ ਇਸ਼ਤਿਹਾਰ 'ਚ ਪਤਾ ਲੱਗਦਾ ਕਿਆ ਕੁਛ ਹੋ ਗਿਆ, ਅਸਲ 'ਚ ਹੋਇਆ ਹੀ ਨਹੀਂ ਹੁੰਦਾ। ਸੋ ਇਸ ਲਈ ਇਹ ਫਾਰਮੂਲੇ ਕਿਤੇ ਨਾ ਕਿਤੇ ਮਾਨ ਸਰਕਾਰ ਦੇ ਲਈ ਦਿੱਕਤਾਂ ਪੈਦਾ ਕਰ ਸਕਦੇ ਨੇ, ਉਹਨਾਂ ਦੇ ਅਕਸ ਨੂੰ ਲਗਾਤਾਰ ਢਾਹ ਲੱਗ ਰਹੀ ਹੈ ਇਹਦੇ ਨਾਲ। ਹਾਂਜੀ ਬਿਲਕੁਲ, ਜਦੋਂ ਆਪੋਜੀਸ਼ਨ 'ਚ ਹੋਈਏ ਉਦੋਂ ਕਿਸਾਨਾਂ ਦੇ ਧਰਨੇ 'ਚ ਜਾ ਬਹਿਣਾ, ਤੇ ਜਦੋਂ ਸੱਤਾ ਉਹਨਾਂ ਦੀਆਂ ਪੱਗਾਂ ਲਵਾਉਣੀਆਂ ਫਿਰ। ਚਲੋ ਖੈਰ, ਸਮਾਂ ਦੇਖਦਾ, ਸਮਾਂ ਬਲਵਾਨ ਹੈ ਜੀ। ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਿਮਾਰ ਹੋਏ ਰਜਿੰਦਰਾ ਹਸਪਤਾਲ ਦੀ। ਲੋਕ ਬਿਮਾਰ ਹੁੰਦੇ ਸੀ, ਪਰ ਸਿਸਟਮ ਵੀ ਬਿਮਾਰ ਹੋ ਗਿਆ। ਕਹਿੰਦੇ ਮੁੱਖ ਮੰਤਰੀ ਦਾ ਦੌਰਾ ਵੀ ਨਹੀਂ ਠੀਕ ਕਰ ਸਕਿਆ ਬਿਮਾਰ ਹੋਏ ਰਜਿੰਦਰਾ ਹਸਪਤਾਲ ਨੂੰ। ਦੇਖੋ, ਭਗਵੰਤ ਮਾਨ ਹੋਰਾਂ ਨੇ ਇੱਕ ਪਹਿਲ ਕਦਮੀ ਕੀਤੀ ਕਿ ਬਿਨਾਂ ਦੱਸਿਆਂ ਰਜਿੰਦਰਾ ਹਸਪਤਾਲ ਗਏ, ਔਰ ਮੇਰਾ ਖਿਆਲ ਇਹ ਇੱਕ ਤੌਰ ਦੇ ਉੱਤੇ ਛਾਪੇਮਾਰੀ ਵਾਲਾ ਕਿਸੇ ਮੁੱਖ ਮੰਤਰੀ ਦਾ ਪਹਿਲਾ ਦੌਰਾ ਜੀ। ਉਵੇਂ ਰੂਟੀਨ 'ਚ ਕਦੇ ਕਿਸੇ ਦਾ ਉਦਘਾਟਨ ਕਰਨ ਲਈ, ਕਿਸੇ ਨੂੰ ਮਿਲਣ ਲਈ, ਕਿਸੇ ਦਾ ਹਾਲ ਚਾਲ ਪੁੱਛਣ ਲਈ ਬੇਸ਼ੱਕ ਲੀਡਰ ਜਾਂ ਮੁੱਖ ਮੰਤਰੀ ਜਾਂਦੇ ਰਹੇ ਹੋਣ, ਪਰ ਇੱਦਾਂ ਅਚਨਚੇਤ ਦੌਰਾ ਕਰਨਾ, ਉੱਥੇ ਦੀ ਸਥਿਤੀ ਨੂੰ ਜਾਣਨ ਦੇ ਲਈ ਪਹੁੰਚਣਾ, ਇਹ ਪਹਿਲੇ ਮੁੱਖ ਮੰਤਰੀ ਨੇ ਭਗਵੰਤ ਮਾਨ। ਤੇ ਭਗਵੰਤ ਮਾਨ ਦਾ ਕਹਿਣਾ ਕਿ ਮੇਰਾ ਰਜਿੰਦਰਾ ਹਸਪਤਾਲ ਨਾਲ ਲਗਾਵ ਨਿੱਜੀ ਵੀ ਹੈ। ਉਹਦਾ ਕਾਰਨ ਕਿ ਮੈਂ 6-7 ਸਾਲ ਦਾ ਸੀ ਜਦੋਂ ਮੇਰਾ ਗਲੇ ਦਾ ਆਪਰੇਸ਼ਨ ਇਸੇ ਹਸਪਤਾਲ 'ਚ ਹੋਇਆ ਸੀ। ਤੇ ਅੱਜ ਮੈਂ ਜੋ ਬੋਲਦਾ, ਚਾਹੇ ਮੈਂ ਉਹ ਕਮੇਡੀ ਦੇ ਖੇਤਰ 'ਚ ਬੋਲਦਾ ਰਿਹਾ, ਤੇ ਚਾਹੇ ਅੱਜ ਮੈਂ ਬਤੌਰ ਮੁੱਖ ਮੰਤਰੀ ਆਪਣੀ ਤਕਰੀਰਾਂ ਕਰਦਾ, ਚਾਹੇ ਵਿਰੋਧੀਆਂ ਨੂੰ ਝੇਡਾਂ ਕਰਦਾ, ਸੋ ਉਹ ਮੇਰਾ ਇਸ ਹਸਪਤਾਲ ਦੀ ਦੇਣ ਹੈ। ਇਸ ਲਈ ਕਹਿੰਦੇ ਮੈਂ ਜਾਣਾ ਕਿਤੇ ਹੋਰ ਸੀ, ਲੰਘ ਰਿਹਾ ਸੀ, ਤੇ ਅਚਾਨਕ ਮੇਰੇ ਧਿਆਨ 'ਚ ਆਇਆ ਕਿ ਕਿਉਂ ਨਾ ਰਜਿੰਦਰਾ ਹਸਪਤਾਲ ਜਾਇਆ ਜਾਵੇ। ਇਸ ਲਈ ਕਹਿੰਦੇ ਮੈਂ ਅਫਸਰਾਂ ਨੂੰ ਨਹੀਂ ਦੱਸਿਆ, ਰਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ, ਤੇ ਮੈਂ ਸਿੱਧਾ ਗੱਡੀ ਮੁੜਵਾਈ ਤੇ ਮੈਂ ਰਜਿੰਦਰਾ ਹਸਪਤਾਲ ਆ ਗਿਆ। ਕਾਫੀ ਸਮਾਂ ਗੁਜ਼ਾਰਿਆ ਮੁੱਖ ਮੰਤਰੀ ਸਾਹਿਬ ਨੇ, ਤੇ ਉੱਥੇ ਮਰੀਜ਼ਾਂ ਨੂੰ ਵੀ ਮਿਲੇ, ਮਰੀਜ਼ਾਂ ਦੇ ਨਾਲ ਆਏ ਹੋਏ ਉਹਨਾਂ ਦੇ ਜਿਹੜਾ ਨਾਲ ਸਹਾਇਕ ਆਉਂਦਾ ਉਹਨਾਂ ਨੂੰ ਵੀ ਮਿਲੇ, ਡਾਕਟਰਾਂ ਨੂੰ ਵੀ ਮਿਲੇ, ਨਰਸਾਂ ਨੂੰ ਵੀ ਮਿਲੇ। ਸੋ ਆਮ ਬਾਹਰ ਲੰਘਦੇ ਹੋਏ ਲੋਕਾਂ ਨਾਲ ਵੀ ਗੱਲਬਾਤ ਕੀਤੀ। ਸੋ ਸਮਾਂ ਗੁਜ਼ਾਰਿਆ। ਖਾਮੀਆਂ ਤੋਂ ਪ੍ਰਵੀਨ ਜੀ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਜਾਣੂ ਨੇ, ਕਿਉਂਕਿ ਇਹ ਸੁਖਬੀਰ ਬਾਦਲ ਜਾਂ ਕੈਪਟਨ ਅਮਰਿੰਦਰ ਨਹੀਂ ਹੈਗੇ ਕਿ ਜਿਨ੍ਹਾਂ ਨੂੰ ਬਸ ਕਾਗਜ਼ੀ ਕਾਰਵਾਈ ਦਾ ਹੀ ਪਤਾ ਹੈ। ਹਕੀਕਤ 'ਚ ਬਿਲਕੁਲ ਸਧਾਰਨ ਨੇ, ਆਮ ਨੇ, ਇਹਨਾਂ ਦੇ ਮਿੱਤਰ ਚਾਤਰ ਤੁਹਾਡੇ ਸਾਡੇ ਵਰਗੇ ਹੀ ਨੇ। ਸੋ ਇਸ ਲਈ ਇਹਨਾਂ ਨੂੰ ਉਹ ਸਾਰਾ ਕੁਝ ਪਤਾ ਹੈ ਜੋ ਜਿਹਾ ਕੁਝ ਹੁੰਦਾ। ਇਹਨਾਂ ਨੂੰ ਇਹ ਵੀ ਪਤਾ ਕਿ ਪੀਜੀਆਈ ਦੇ ਬਾਹਰ ਫੁੱਟਪਾਥ ਤੇ ਕਿਵੇਂ ਕੰਮ ਚੱਲਦਾ ਹੈ, ਰਜਿੰਦਰਾ ਹਸਪਤਾਲ ਦੇ ਵਿੱਚ ਕਿਵੇਂ ਬਾਹਰੋਂ ਧੰਦਾ ਚੱਲਦਾ ਹੈ, ਕਿਵੇਂ ਉੱਥੇ ਡਾਕਟਰ ਨੂੰ ਮਿਲਣ ਦੇ ਲਈ ਚੋਰ ਮੋਰੀ ਰਾਹੀਂ ਪਰਚੀ ਵੀ ਚੱਲਦੀ ਹੈ। ਸੋ ਉਹ ਸਾਰਾ ਕੁਝ ਇਹਨਾਂ ਨੂੰ ਜਾਣੂ ਨੇ। ਕੱਲ ਉੱਥੇ ਮਰੀਜ਼ ਇਹਨਾਂ ਦੇ ਗਲ ਲੱਗ ਕੇ ਵੀ ਰੋਏ। ਇੱਕ ਮਰੀਜ਼ ਨੇ ਤਾਂ ਵੀ ਦੱਸਿਆ ਕਿ ਜੀ 4 ਘੰਟੇ ਹੋ ਗਏ ਸਾਨੂੰ ਆਇਆਂ ਨੂੰ, ਅਜੇ ਤੱਕ ਡਾਕਟਰ ਨੇ ਸਾਡਾ ਮਰੀਜ਼ ਚੈੱਕ ਤੱਕ ਨਹੀਂ ਕੀਤਾ ਜੀ। 4 ਘੰਟੇ। ਔਰ ਇਹ ਪਹਿਲੀ ਘਟਨਾ ਨਹੀਂ ਹੈ, ਉੱਥੇ ਆਪਾਂ ਵੀ ਸ਼ਾਇਦ ਇੱਕ ਦਿਨ ਪਹਿਲਾਂ ਵੀ ਗੱਲ ਕਰ ਚੁੱਕੇ, ਉੱਥੇ 3-3 4-4 ਘੰਟੇ ਲੱਗ ਜਾਂਦੇ ਨੇ। ਬੰਦਾ ਸਟੈਚਰ ਤੱਕ ਨਹੀਂ ਮਿਲਦਾ, ਕੁਰਸੀ ਤੱਕ ਨਹੀਂ ਮਿਲਦੀ, ਰਿੜਨ ਵਾਲੀ ਕੁਰਸੀ ਨਹੀਂ ਮਿਲਦੀ। ਮਰੀਜ਼ ਖੜਾ ਹੈ ਤੇ ਦਿੱਕਤ ਉਹਨੂੰ ਰੀੜ੍ਹ ਦੀ ਹੱਡੀ ਦੀ ਹੈ, ਤੇ ਉਹਨੂੰ ਨਾ ਪੈਣ ਨੂੰ ਥਾਂ ਹੈ ਨਾ ਬੈਠਣ ਨੂੰ ਥਾਂ ਹੈ। ਸੋ ਅਜਿਹੀ ਸਥਿਤੀ ਦੇ ਵਿੱਚ ਉਹ 4-4 ਘੰਟੇ ਲਾਈਨ 'ਚ ਲੱਗੇ ਰਹਿੰਦੇ ਨੇ, ਤੇ ਬਾਅਦ ਚੋਂ ਡਾਕਟਰ ਚੈੱਕ ਕਰਨ ਨਹੀਂ ਆਉਂਦੇ। ਫਿਰ ਕੱਲ ਦਵਾਈਆਂ ਵਾਲਾ ਮਾਮਲਾ ਬਹੁਤ ਵੱਡਾ, ਸਭ ਨੇ ਦੱਸਿਆ ਜੀ ਕਿ ਦਵਾਈਆਂ ਨਹੀਂ ਸਾਨੂੰ ਇੱਥੇ ਮਿਲ ਰਹੀਆਂ, ਸਾਰਾ ਕੁਝ ਕਹਿੰਦੇ ਬਾਹਰੋਂ ਲਿਆਓ, ਸਿਰਿੰਜ ਤੋਂ ਲੈ ਕੇ ਦਵਾਈ ਤੱਕ, ਟੀਕੇ ਤੱਕ, ਸਾਰਾ ਕੁਝ ਬਾਹਰੋਂ। ਫਿਰ ਉੱਥੇ ਇਹ ਵੀ ਪਹਿਲੂ ਉੱਭਰ ਕੇ ਆਇਆ ਕਿ ਜੀ ਹਾਂ, ਮਤਲਬ ਕਿ ਖਾਣੇ ਦੀ ਜੋ ਸਥਿਤੀ ਹੈ ਉੱਥੇ, ਜਾਂ ਜਿਹੜੇ ਟੈਸਟ ਨੇ ਉਹ ਟੈਸਟ ਜ਼ਿਆਦਾਤਰ ਬਾਹਰੋਂ ਲਿਖੇ ਜਾਂਦੇ ਨੇ। ਫਿਰ ਸਭ ਤੋਂ ਬੜੀ ਗੱਲ ਜਿਹੜੀ ਨਿਕਲ ਕੇ ਆਈ, ਉਹ ਕਹਿੰਦੇ ਜੀ ਕਿ ਇਲਾਜ ਕਰਨ ਦੀ ਬਜਾਏ ਰੈਫਰ ਕਰਨ ਵਾਲਾ ਕੰਮ ਸਭ ਤੋਂ ਵੱਧ ਚੱਲਦਾ ਇੱਥੇ। ਜੀ ਉਹ ਬੰਦੇ, ਇਹ ਦੇਖੋ ਪ੍ਰਵੀਨ ਜੀ, ਰਜਿੰਦਰਾ ਹਸਪਤਾਲ ਮਾਲਵੇ ਦਾ ਇੱਕ ਵੱਡਾ ਮਤਲਬ ਕਿ ਹਸਪਤਾਲ ਮੰਨਿਆ ਜਾਂਦਾ, ਉਹ ਪੂਰੀ ਬੈਲਟ ਨੂੰ ਕਵਰ ਕਰਨ ਵਾਲਾ। ਪਰ ਜਿਹੜੇ ਮਾਨਸੇ ਤੋਂ, ਬਠਿੰਡੇ ਤੋਂ, ਰਾਜਸਥਾਨ ਤੱਕ ਤੋਂ ਵੀ ਕਈ ਲੋਕ ਇੱਧਰ ਰੈਫਰ ਹੋ ਕੇ ਆਉਂਦੇ ਨੇ, ਉਹਨਾਂ ਨੂੰ ਫਿਰ ਇੱਥੋਂ ਰੈਫਰ ਕਰਕੇ ਪੀਜੀਆਈ ਭੇਜ ਦਿੱਤਾ ਜਾਂਦਾ, ਕਿਉਂਕਿ ਪੀਜੀਆਈ ਤਾਂ ਪਹਿਲਾਂ ਹੀ 4-5 ਸੂਬਿਆਂ ਦੀ ਭੀੜ ਲੱਗੀ ਆ। ਸੋ ਇਹ ਸਾਰੇ ਪਹਿਲੂ ਉਹਨਾਂ ਦੇ ਸਾਹਮਣੇ ਉੱਭਰੇ, ਤੇ ਉਹਨਾਂ ਨੇ ਮਤਲਬ ਕਿ ਡਾਕਟਰਾਂ ਨੂੰ ਪੁੱਛਗਿੱਛ ਵੀ ਕੀਤੀ, ਕਿਹਾ ਵੀ ਜੈਸ ਸਰ ਹੁੰਦੀ ਰਹੀ, ਤੇ ਗੱਡੀਆਂ ਨਿਕਲੀਆਂ। ਤੇ ਉਹ ਤੋਂ ਬਾਅਦ ਕਈਆਂ ਨਾਲ ਬਹਿਸਦੇ ਨਜ਼ਰ ਆਏ ਡਾਕਟਰ, ਕਈਆਂ ਨਾਲ ਉੱਥੇ ਦਾ ਸਟਾਫ ਤਕਰੀਰ ਕਰਦਾ, ਕਹਿੰਦਾ ਹੁਣ ਕਰਾ ਲਓ ਮੁੱਖ ਮੰਤਰੀ ਤੋਂ ਇਲਾਜ, ਹੁਣ ਦਵਾਈਆਂ ਦਾ ਪੱਤਾ ਤੁਹਾਨੂੰ ਉਹੀ ਲਿਆ ਕੇ ਦਊਗਾ ਜੋ ਤੁਸੀਂ ਸਾਡੀਆਂ ਸ਼ਿਕਾਇਤਾਂ ਲਾਈਆਂ, ਹੁਣ ਕਰ ਲਓ। ਅਜਿਹੀਆਂ ਬਹਿਸਾਂ ਦੀ ਵੀ ਖਬਰ ਆਈ ਜੀ। ਤੇ ਉਹਨਾਂ ਦੇ ਜਾਣ ਤੋਂ ਬਾਅਦ ਅਸਲੀ ਰੰਗ ਦਿਖਾਇਆ ਉਹਨਾਂ ਸਾਹਮਣੇ, ਜੈਸ ਸਰ ਹੋ ਗਿਆ ਸਰ, ਹੁਣੇ ਕਰਦੇ ਆ, ਆਹ ਦੇਖ ਰਹੇ ਆ ਜੀ, ਆ ਗਿਆ ਜੀ, ਉਹ ਅੱਜ ਉਧਰ ਡਿਊਟੀ ਲੱਗੀ ਸੀ, ਅੱਜ ਆਪਰੇਸ਼ਨ ਸੀ ਜੀ, ਜਿਹੜੇ ਬਹਾਨੇ ਹੁੰਦੇ ਨੇ, ਜਿੰਨੇ ਬਹਾਨੇ। ਸੋ ਇਸ ਲਈ ਹਸਪਤਾਲ ਅਕਾਲੀਆਂ ਦੇ ਟਾਈਮ ਵੀ ਇਹ ਬਿਮਾਰ ਸੀ, ਹਸਪਤਾਲ ਕਾਂਗਰਸੀਆਂ ਦੇ ਟਾਈਮ ਵੀ ਬਿਮਾਰ ਸੀ,
ਤੇ ਤੰਦਰੁਸਤ ਹੁਣ ਉਹਨਾਂ ਦੇ ਰਾਜ 'ਚ ਵੀ ਨਹੀਂ ਹੁੰਦਾ ਨਜ਼ਰ ਆਉਂਦਾ, ਜਿਹੜੇ ਕਹਿੰਦੇ ਸਿਹਤ ਦੇ ਕੰਮ 'ਚ ਅਸੀਂ ਮਾਹਰ ਹਾਂ, ਹਸਪਤਾਲ ਚਲਾਉਣ 'ਚ ਮਾਹਰ ਹਾਂ, ਲੋਕਾਂ ਨੂੰ ਇਲਾਜ ਦੇਣ 'ਚ ਮਾਹਰ ਹਾਂ। ਉਹਨਾਂ ਦੇ ਰਾਜ ਦੇ ਵਿੱਚ ਵੀ ਪਟਿਆਲੇ ਦਾ ਰਜਿੰਦਰਾ ਹਸਪਤਾਲ ਇੱਕ ਉਦਾਹਰਨ ਬਣ ਕੇ ਉੱਭਰਿਆ ਕਿ ਇਹੀ ਜੀ ਹਾਲਤ ਪਾਈ ਪੰਜਾਬ ਦੇ ਸਾਰੇ ਸਿਹਤ ਕੇਂਦਰਾਂ ਦੀ, ਸਾਰੇ ਪਿੰਡਾਂ ਵਾਲੇ ਹਸਪਤਾਲਾਂ ਦੀ ਬਣੀ ਹੋਈ ਹੈ। ਕਿਤੇ ਦਵਾਈਆਂ ਨਹੀਂ ਉਪਲਬਧ, ਕਿਤੇ ਡਾਕਟਰ ਨਹੀਂ ਉਪਲਬਧ, ਕਿਤੇ ਸਟਾਫ ਨਹੀਂ ਉਪਲਬਧ, ਕਿਤੇ ਮੰਜਾ ਨਹੀਂ ਉਪਲਬਧ, ਕਿਤੇ ਫੰਬਾ ਨਹੀਂ ਉਪਲਬਧ। ਸੋ ਇਹ ਸਾਰੀ ਸਥਿਤੀ ਪੰਜਾਬ ਦੇ ਹਸਪਤਾਲਾਂ ਦੀ ਬਣੀ ਹੋਈ ਹੈ। ਔਰ ਰਜਿੰਦਰਾ ਹਸਪਤਾਲ ਉਹਦੀ ਉਦਾਹਰਨ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਨੇ ਵੀ ਇੱਕ ਨੇ ਇਹ ਨਹੀਂ ਕਿਹਾ ਜੀ ਹਾਂ ਤੁਹਾਡੇ ਆਉਣ ਨਾਲ ਸੁਧਾਰ ਹੋ ਗਿਆ। ਮਤਲਬ 7 ਮਹੀਨੇ ਤਾਂ ਹੋ ਗਏ ਨਾ, 7 ਮਹੀਨੇ 'ਚ ਕੋਈ ਤਾਂ ਸੁਧਾਰ ਦਿਖ ਜਾਂਦਾ। ਤੇ ਸਾਰਿਆਂ ਨੇ ਆਪਣੀਆਂ ਤਕਲੀਫਾਂ ਦੱਸੀਆਂ, ਰੋਣਾ ਦੱਸਿਆ, ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਸੁਧਾਰ ਦੀ ਆਸ ਇਸ ਲਈ ਨਹੀਂ ਜਾਗੀ ਕਿ ਜਿਹੜੇ ਡਾਕਟਰ ਨੇ ਉਹ ਕਹਿੰਦੇ ਅਸੀਂ ਉਹ ਰਹਿਣਾ ਇੱਥੇ, ਸਾਨੂੰ ਬਦਲ ਦੋਗੇ, ਸਾਡਾ ਕੋਈ ਭੈਣ ਭਾਈ ਆ ਜਾਊਗਾ, ਅਸੀਂ ਉਹ ਦੇਖਣਾ ਹੈ, ਇਲਾਜ ਮੁੱਖ ਮੰਤਰੀ ਨੇ ਰੋਜ਼ ਨਹੀਂ ਮੁੜ ਕੇ ਆਉਣਾ, ਚੱਲ ਗਿਆ ਹੁਣ ਕਰ ਲਓ, ਫੋਨ ਕਰਕੇ ਦੇਖ ਲਓ। ਸੋ ਇਹ ਕੁਛ ਜਦੋਂ ਮਰੀਜ਼ਾਂ ਨੂੰ ਸੁਣਨਾ ਪਿਆ ਤਾਂ ਉਹਨਾਂ ਦੇ ਮਨ ਨੂੰ ਹੋਰ ਠੇਸ ਪਹੁੰਚੀ। ਕਹਿੰਦੇ ਕਿ ਸਾਨੂੰ ਆਸ ਜਾਗੀ ਸੀ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਦੇ ਆਉਣ ਤੋਂ ਬਾਅਦ ਸ਼ਾਇਦ ਥੋੜਾ ਜਿਹਾ ਇੱਥੇ ਸਿਹਤ ਕੇਂਦਰ ਦੇ ਵਿੱਚ ਸਿਹਤ ਸਹੂਲਤਾਂ ਸੁਧਾਰ ਹੋਵੇ, ਪਰ ਰੱਤਾ ਪਰ ਫਰਕ ਨਹੀਂ ਪਿਆ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਉਹਦੀ ਸਿਹਤ ਅਜੇ ਵੀ ਉਸੇ ਤਰ੍ਹਾਂ ਵਿਗੜੀ ਆ, ਉਹਦੀ ਸਿਹਤ ਤੰਦਰੁਸਤ ਹੁੰਦੀ ਨਜ਼ਰ ਨਹੀਂ ਆਉਂਦੀ ਰਜਿੰਦਰਾ ਹਸਪਤਾਲ। ਬਿਲਕੁਲ ਜੀ ਬਿਲਕੁਲ, ਪਰ ਸਰਕਾਰਾਂ ਦਾ ਕੰਮ ਇਹਨਾਂ ਇਹ ਜਿਹੜੀ ਵਿਵਸਥਾ ਚਰਮਰਾ ਗਈ ਹੈ, ਇਹਨੂੰ ਦਰੁਸਤ ਕਰਨਾ ਹੀ ਸਰਕਾਰਾਂ ਦਾ ਕੰਮ ਹੈ। ਔਰ ਇਹ ਬੜਾ ਇੱਕ ਗੰਦਾ ਐਟੀਟਿਊਡ ਹੈ, ਬੜਾ ਨਕਾਰਾਤਮਕ ਪਹਿਲੂ ਹੈ ਕਿ ਅਫਸਰਸ਼ਾਹੀ ਦਾ ਡਰ ਸਿਰਫ ਮੰਤਰੀ ਦੇ ਖੜੇ ਤੋਂ ਹੈ। ਇਹ ਪਤਾ ਲੱਗਦਾ ਕਿ ਅਫਸਰਸ਼ਾਹੀ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਕੀ ਹੋਣਾ, ਕੋਈ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਰਜਿੰਦਰਾ ਹਸਪਤਾਲ ਮਾਲਵੇ ਦੇ ਬਹੁਤ ਵੱਡੀ ਆਬਾਦੀ ਨੂੰ ਜਿਹੜਾ ਉਹ ਸਾਹ ਦਾ ਕੰਮ ਕਰਦਾ, ਉਹਨੂੰ ਰਾਹਤ ਦਾ ਕੰਮ ਕਰਦਾ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ ਪੰਥਕ ਰਾਜਨੀਤੀ ਦੀ। ਕਹਿੰਦੇ ਬੀਬੀ ਜੰਗੀਰ ਕੌਰ ਨੇ SGPC ਦੀ ਪ੍ਰਧਾਨਗੀ ਤੇ ਦਾਅਵਾ ਠੋਕ ਦਿੱਤਾ ਤੇ ਠੋਕਿਆ ਵੀ ਕਰੜਾ ਹੈ। ਪ੍ਰਧਾਨਗੀ ਦੀ ਚੋਣ ਹੋਣੀ ਹੈ 9 ਤਰੀਕ ਨੂੰ। ਬਿਲਕੁਲ ਪ੍ਰਵੀਨ ਜੀ, 9 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ ਹੈ। ਇਸ ਆਮ ਇਜਲਾਸ ਦੇ ਵਿੱਚ ਪ੍ਰਧਾਨ ਦੀ ਚੋਣ, ਜਨਰਲ ਸਕੱਤਰ ਦੀ ਚੋਣ, ਸੀਨੀਅਰ ਮੀਤ ਪ੍ਰਧਾਨ ਦੀ ਚੋਣ ਤੇ ਮੀਤ ਪ੍ਰਧਾਨ ਦੀ ਚੋਣ ਤੇ ਸਕੱਤਰ ਦੀ ਚੋਣ ਹੁੰਦੀ ਹੈ। ਸੋ ਇਸ ਚੋਣ ਦੇ ਲਈ ਸਭ ਤੋਂ ਵੱਡਾ ਮਸਲਾ ਹੁੰਦਾ ਪ੍ਰਧਾਨ ਬਣਨ ਦੇ ਲਈ ਜੀ। ਤੇ ਇਸ ਮੌਕੇ ਹਰਵਿੰਦਰ ਧਾਮੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੇ ਮੰਨਿਆ ਜਾਂਦਾ ਕਿ ਉਹ ਸਿਆਣੇ, ਸਧਾਰਨ, ਸਹਿਜ, ਨਿਮਰਤਾ ਵਾਲੇ ਵਿਅਕਤੀ ਨੇ ਤੇ ਅਕਾਲੀ ਦਲ ਦੇ ਵਿਸ਼ਵਾਸਯੋਗ ਵੀ ਬਣ ਗਏ ਨੇ। ਸੁਖਬੀਰ ਬਾਦਲ ਦੀ ਛਾਂ ਮਿਲਾਉਂਦੇ ਨੇ, ਤੇ ਉਹਨਾਂ ਤੋਂ ਦਾਇਰੇ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦੇ। ਸੋ ਇਹ ਇਸ ਲਈ ਮਤਲਬ ਕਿ ਹੋ ਸਕਦਾ ਕਿ ਉਹੀ ਪਸੰਦ ਹੋਣ, ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਤੋਂ ਬਾਅਦ ਜੇਕਰ ਕਿਸੇ ਨੇ ਲੰਮਾ ਸਮਾਂ ਨਿਭਾਇਆ ਤਾਂ ਉਹ ਮੱਕੜ ਹੋਰੀ ਸੀਗੇ। ਸੋ ਮੱਕੜ ਹੋਰਾਂ ਨੂੰ ਲੰਮਾ ਸਮਾਂ ਮਿਲਿਆ, ਪਰ ਇਹ ਸਭ ਦੇ ਦਰਮਿਆਨ ਬੀਬੀ ਜਗੀਰ ਕੌਰ ਵੀ ਸਮਾਂ ਰਹਿੰਦੇ ਆਉਂਦੇ ਜਾਂਦੇ ਰਹੇ। ਸੋ 4 ਵਾਰ ਦੀ ਪ੍ਰਧਾਨਗੀ, 4 ਟਰਮ ਦੀ ਪ੍ਰਧਾਨਗੀ ਬੀਬੀ ਨੂੰ ਮਿਲੀ। ਵਿੱਚ ਇੱਕ ਵਾਰ ਬਦੰਤੀ ਆਪਣਾ ਤਲਵੰਡੀ ਸਾਹਿਬ ਦਾ ਵੀ ਮੌਕਾ ਲੱਗਦਾ ਰਿਹਾ। ਸੋ ਪਰ ਜਦੋਂ ਤੱਕ ਮੱਕੜ ਰਹੇ ਤਾਂ ਮੱਕੜ ਨੇ ਬਹੁਤ ਭਰੋਸਾ ਜਿੱਤ ਕੇ ਰੱਖਿਆ। ਬੇਸ਼ੱਕ ਗੁਰਦੁਆਰਿਆਂ ਦਾ ਕੋਈ ਸੁਧਾਰ ਹੋਇਆ ਜਾਂ ਨਹੀਂ ਹੋਇਆ, ਪੰਥਕ ਮਸਲੇ ਹੱਲ ਹੋਏ ਕਿ ਨਹੀਂ ਹੋਏ, ਪਰ ਬੀਬੀ ਜਗੀਰ ਕੌਰ ਪਹਿਲੀ ਵਾਰ ਜਦੋਂ ਆਉਂਦੇ ਨੇ ਤਦ ਉਹ ਬੇਸ਼ੱਕ ਬਣ ਕੇ ਆਸ਼ੀਰਵਾਦ ਬਾਦਲ ਦੇ ਆਸ਼ੀਰਵਾਦ ਨਾਲ ਆਉਂਦੇ ਨੇ, ਪਰ ਉਹ ਆਪਣੀ ਇੱਕ ਵੱਖਰੀ ਪਹਿਚਾਣ, ਵੱਖਰੀ ਸ਼ੈਲੀ, ਵੱਖਰਾ ਅੰਦਾਜ਼ ਉਹ ਮਤਲਬ ਕਿ ਆਪਣਾ ਬਣਾਉਣ 'ਚ ਕਾਮਯਾਬ ਹੁੰਦੇ ਨੇ। ਫਿਰ ਅਚਾਨਕ ਉਹ ਧੀ ਵਾਲੇ ਵਿਵਾਦ 'ਚ ਫਸਦੇ ਨੇ, ਇਹਦੇ ਕਾਰਨ ਉਹਨੂੰ ਲਾਂਭੇ ਵੀ ਹੋਣਾ ਪੈਂਦਾ, ਉਹਨਾਂ ਨੂੰ ਰੋਸ ਪ੍ਰਦਰਸ਼ਨ ਵੀ ਚੱਲਣਾ ਪੈਂਦਾ, ਤੇ ਅਕਾਲੀ ਦਲ ਉਹਨਾਂ ਨੂੰ ਥੋੜਾ ਜਿਹਾ ਇਸ ਬਹਾਨੇ ਨਾਲ ਸਾਈਡਲਾਈਨ ਕਰਨ 'ਚ ਵੀ ਕਾਬਜ਼ ਹੁੰਦਾ। ਪਰ ਫਿਰ ਵੀ ਉਹ ਤੋਂ ਬਾਅਦ ਵੀ ਉਹ ਦੁਬਾਰਾ ਜਦੋਂ ਉਸ ਮਾਮਲੇ 'ਚ ਅਦਾਲਤੀ ਮਾਮਲਾ ਨਿਬੜ ਗਿਆ, ਉਹ ਤੋਂ ਬਾਅਦ ਦੁਬਾਰਾ ਵੀ ਪ੍ਰਧਾਨ ਬਣਦੇ। ਸੋ 4 ਵਾਰ ਤੋਂ ਬਾਅਦ ਹੁਣ 5ਵੀਂ ਵਾਰ ਬਣਨ ਦੀ ਇੱਛਾ। ਇਹ ਉਹ ਮੌਕਾ ਹੈ ਜਦੋਂ ਅਕਾਲੀ ਦਲ ਦੇ ਅੰਦਰ ਵੀ ਕਰੋਸਾ ਤੇ ਅਕਾਲੀ ਦਲ ਦੇ ਅੰਦਰੋਂ ਵੀ ਕੁਝ ਧਿਰਾਂ ਬਾਹਰ ਆ ਚੁੱਕੀਆਂ। ਜੇਕਰ ਤੁਸੀਂ ਇਹ ਸਾਰੇ ਦੌਰ ਨੂੰ ਦੇਖਣਾ ਹੋਵੇ ਕਿ ਅਕਾਲੀ ਦਲ ਦੇ ਕੋਲ ਲੈ ਦੇ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਬੜੀ ਤਕੜੀ ਧਿਰ ਵਜੋਂ ਉੱਭਰ ਕੇ ਆਏ ਸੀ, ਸਰਨਿਆਂ ਨੂੰ ਹਰਾ ਕੇ ਬਾਕੀ ਧਿਰਾਂ ਨੂੰ ਲਾਂਭੇ ਕਰਕੇ ਵੱਡੀ ਹੋਂਦ 'ਚ ਆਏ। ਪਰ ਪਿਛਲੇ ਦਿਨਾਂ 'ਚ ਜੋ ਕੁਝ ਉੱਥੇ ਵਾਪਰਿਆ, ਆਪਾਂ ਦੇਖਿਆ ਕਿ ਉਹਨਾਂ ਦਾ ਨਵਾਂ ਪ੍ਰਧਾਨ ਸਣੇ ਮੈਂਬਰ ਬੀਜੇਪੀ ਦੀ ਝੋਲੀ ਪੈ ਗਿਆ, ਨਵਾਂ ਉੱਥੇ ਦਿੱਲੀ ਅਕਾਲੀ ਦਲ ਹੋਂਦ 'ਚ ਲਿਆਂਦਾ ਤੇ ਉਹਦੇ ਰਾਹੀਂ ਉਧਰ ਚਲਾ ਗਿਆ, ਤੇ ਹੁਣ ਇਹ ਸਰਨੇ ਨੂੰ ਜੱਫੀਆਂ ਪਾਉਂਦੇ ਫਿਰਦੇ ਨੇ। ਤੇ ਇੱਧਰ ਪੰਜਾਬ ਦੇ ਵਿੱਚ ਲਗਾਤਾਰ 2 ਵਾਰ ਵਿਧਾਨ ਸਭਾ ਚੋਣਾਂ ਛਾਰ ਹੋ ਲਈ ਅਕਾਲੀ ਦਲ ਦੀ। ਇਸ ਲਈ ਅਕਾਲੀ ਦਲ ਨੂੰ ਇਹ ਡਰ ਹੈ ਕਿ ਸਾਡੇ ਨਾਲ ਜਿਹੜੇ ਮੈਂਬਰ ਹੈਗੇ ਨੇ ਸਾਡੇ, ਕਿ ਉਹ ਵੀ ਸਾਡੇ ਨਾਲ ਖੜਨਗੇ ਜਾਂ ਨਹੀਂ। ਪਰ ਬੀਬੀ ਜਗੀਰ ਕੌਰ ਕਹਿੰਦੀ ਮੈਂ ਪਾਰਟੀ ਦੀ ਮਤਲਬ ਕਿ ਸੱਚੀ ਸਿਪਾਹੀ ਹਾਂ, ਮੈਂ ਪਾਰਟੀ ਦੇ ਖੇਤ ਹੀ ਚੱਲੀ ਹਾਂ, ਤੇ ਇਸ ਲਈ ਹੁਣ ਪਾਰਟੀ ਨੂੰ ਮੈਨੂੰ ਦੱਸ ਦੇਵੇ ਕਿ ਪਾਰਟੀ ਨੂੰ ਮਸਲਾ ਕੀ ਹੈ, ਮੈਨੂੰ ਇਹ ਸੇਵਾ ਬਖਸ਼ਣ ਦਾ।
ਜੇ ਨਹੀਂ ਬਖਸ਼ਣਾ ਮੈਂ ਤਾਂ ਵੀ ਚੋਣ ਲੜੂੰਗੀ ਜੀ। ਅੱਛਾ। ਸੋ ਇਸ ਲਈ ਬੀਬੀ ਨੇ ਆਪਣੇ ਇੱਕ ਤਰ੍ਹਾਂ ਦੇ ਪੱਤੇ ਖੋਲ ਦਿੱਤੇ ਨੇ। ਹੈ ਬੀਬੀ ਨੂੰ ਹੋ ਸਕਦਾ ਹੈ, ਕਿਉਂਕਿ ਜਿਵੇਂ ਦਾਦੂਵਾਲ ਕਹਿ ਰਿਹਾ ਕਿ ਬੀਬੀ ਜੀ ਹਰੇਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਇਸ ਲਈ ਤੁਸੀਂ ਵੀ ਲੜ ਸਕਦੇ ਹੋ। ਇਸੇ ਤਰ੍ਹਾਂ ਦਿੱਲੀ ਵਾਲੇ ਕਾਲਕਾ ਹੋਰੀ ਕਹਿ ਰਹੇ ਨੇ ਕਿ ਜੀ ਜੇ ਬੀਬੀ ਜੀ ਪੰਥ ਲਈ ਖੜੇ ਹੁੰਦੇ ਨੇ ਫਿਰ ਅਸੀਂ ਸਮਰਥਨ ਦੇਵਾਂਗੇ, ਅਸੀਂ ਸਾਥ ਦੇਵਾਂਗੇ। ਮੈਨੂੰ ਪਤਾ ਲੱਗ ਰਿਹਾ ਕਿ ਢੀਂਡਸਾ ਗਰੁੱਪ, ਮੈਨੂੰ ਪਤਾ ਲੱਗ ਰਿਹਾ ਕਿ ਕੁਝ ਹੋਰ ਬਾਹਰੀ ਮੈਂਬਰ ਉਹ ਵੀ ਤਿਆਰ ਨੇ ਤੇ ਇੱਧਰ ਅੰਦਰਲੇ ਮੈਂਬਰਾਂ ਨਾਲ ਬੀਬੀ ਜੀ ਨੇ ਸਿੱਧਾ ਸੰਪਰਕ ਖੁਦ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਤੱਕ ਸਿੱਧੀ ਪਹੁੰਚ ਕਰ ਲਈ ਹੈ। ਸੋ ਇਸ ਲਈ ਬੀਬੀ ਕਹਿੰਦੀ ਮੈਂ ਤਾਂ ਭਾਈ ਚੋਣ ਲੜਨੀ ਆ, ਮੈਂ ਤਾਂ ਦਾਵਾ ਠੋਕਣਾ ਹੀ ਠੋਕਣਾ। ਜੇ ਅਕਾਲੀ ਦਲ ਮੈਨੂੰ ਕਹਿ ਦੂਗਾ ਤਾਂ ਠੀਕ ਹੈ, ਮੈਂ ਸਰਬਸੰਮਤੀ ਨਾਲ ਲੜ ਲੂੰਗੀ, ਸਾਰਿਆਂ ਵੱਲੋਂ ਹੋ ਜਾਊਗੀ। ਤੇ ਜੇਕਰ ਅਕਾਲੀ ਦਲ ਨੇ ਸਮਰਥਨ ਨਹੀਂ ਦੇਣਾ ਮੈਂ ਤਾਂ ਵੀ ਲੜਨਾ। ਸੋ ਇਸ ਲਈ ਬੀਬੀ ਨੇ ਤਿਆਰੀ ਹੈ ਕਿ ਇਹ ਤਿਆਰੀ ਅਕਾਲੀ ਦਲ ਨੂੰ ਡਰਾਉਣ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਲਈ ਉਹ ਬੀਬੀ ਨੇ ਦਾਵਾ ਠੋਕਿਆ, ਜਾਂ ਅਕਾਲੀ ਦਲ ਦੇ ਨਾਲ ਕੋਈ ਹੋਰ ਸਾਠਗਾਂਠ ਕਰ ਲਈ ਹੈ, ਜਾਂ ਬਾਇਆ ਕਾਲਕਾ ਕੱਲ ਨੂੰ ਬੀਬੀ ਵੀ ਬੀਜੇਪੀ ਨਾਲ ਚੰਦੂ ਮਾਜਰੇ ਵਾਲੀ ਲਾਈਨ 'ਚ ਖੜ ਰਹੀ ਹੈ। ਸੋ ਪਿਛਲੇ ਦਿਨਾਂ 'ਚ ਆਲੀ, ਚੰਦੂ ਮਾਜਰਾ, ਜਗੀਰ ਕੌਰ ਇਹਨਾਂ ਦੀ ਬੈਠਕਾਂ ਵੀ ਹੁੰਦੀਆਂ ਰਹੀਆਂ, ਮੀਟਿੰਗਾਂ ਉਹਨਾਂ ਬੈਠਕਾਂ 'ਚ ਬੀਬੀ ਵੀ ਸ਼ਾਮਲ ਰਹੀ ਹੈ। ਜੀ। ਸੋ ਇਸ ਲਈ ਇਸ ਮੌਕੇ ਸੁਖਬੀਰ ਬਾਦਲ ਲਈ ਇਹ ਨਵੀਂ ਚੁਣੌਤੀ ਹੈ ਕਿ ਹਰਿਆਣਾ ਵੀ ਤੁਹਾਡੇ ਹੱਥੋਂ ਗਿਆ, ਦਿੱਲੀ ਵੀ ਤੁਹਾਡੇ ਹੱਥੋਂ ਗਿਆ ਤੇ ਇਸ ਮੌਕੇ ਪੰਜਾਬ 'ਚ ਆਪਾਂ ਪਹਿਲਾਂ ਗੱਲ ਕਰਦੇ ਹਾਂ ਕੀ ਬੀਬੀ ਜਗੀਰ ਕੌਰ ਦੇ ਉੱਤੇ ਸੰਘ ਦਾ ਵੀ ਅਸ਼ੀਰਵਾਦ ਆ ਰਿਹਾ। ਸੋ ਇਸ ਲਈ 9 ਤਰੀਕ ਨੂੰ ਕਾਫੀ ਕੁਝ ਅਹਿਮ ਹੋ ਸਕਦਾ ਹੈ। ਜੇਕਰ ਪ੍ਰਵੀਨ ਜੀ ਮਾਨ ਧੜੇ ਵੱਲੋਂ, ਢੀਂਡਸਾ ਧੜੇ ਵੱਲੋਂ ਜਾਂ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਵੱਲੋਂ ਜਾਂ ਦਿੱਲੀ ਵਾਲੇ ਕਿਸੇ ਜਿਨ੍ਹਾਂ ਨੇ ਇੱਥੇ ਦਫ਼ਤਰ ਵੀ ਬਣਾ ਲਿਆ ਅੰਮ੍ਰਿਤਸਰ 'ਚ, ਉਸ ਧੜੇ ਵੱਲੋਂ ਕੋਈ ਵੀ ਨੁਮਾਇੰਦਾ ਪੇਸ਼ ਨਹੀਂ ਕੀਤਾ ਜਾਂਦਾ ਪ੍ਰਧਾਨ ਲਈ, ਪਰ ਬੀਬੀ ਜਗੀਰ ਕੌਰ ਮੈਦਾਨ ਚਾਹੁੰਦੀ ਆ ਔਰ ਸ਼੍ਰੋਮਣੀ ਅਕਾਲੀ ਦਲ ਧਾਮੀ ਹੋਰਾਂ ਨੂੰ ਜਾਂ ਕਿਸੇ ਹੋਰ ਨੂੰ ਸਾਹਮਣੇ ਲਿਆਉਂਦੇ ਨੇ, ਤਾਂ ਇਹਦਾ ਮਤਲਬ ਬਾਕੀ ਸਾਰੀਆਂ ਧਿਰਾਂ ਬੀਬੀ ਦੀ ਪਿੱਠ ਤੇ ਆਉਣਗੀਆਂ। ਤੇ ਇਹ ਵੀ ਹੋ ਸਕਦਾ ਕਿ ਬੀਬੀ ਨੂੰ ਕਾਂਗਰਸੀਆਂ ਦਾ ਔਰ ਆਪ ਦਾ ਸਮਰਥਨ ਵੀ ਮਿਲ ਜਾਵੇ, ਚਾਹੇ ਉਹਨਾਂ ਦੇ ਮੈਂਬਰ ਹੈ ਜਾਂ ਨਹੀਂ ਹੈ। ਸੋ ਇਸ ਲਈ ਰਾਜਨੀਤਿਕ ਖਾੜੇ ਵਜੋਂ ਦੇਖਿਆ ਜਾ ਰਿਹਾ 9 ਤਰੀਕ ਨੂੰ 9 ਤਰੀਕ ਦਾ ਆਮ ਇਜਲਾਸ ਇਸ ਵਾਰ ਤਿੱਖਾ ਹੋ ਸਕਦਾ ਜੇਕਰ ਬੀਬੀ ਨੂੰ ਨਹੀਂ ਮਨਾਉਣ 'ਚ ਕਾਮਯਾਬ ਹੁੰਦਾ, ਕਿਉਂਕਿ ਸੁਖਬੀਰ ਨਾਲ ਔਰ ਹਰਸਿਮਰਤ ਨਾਲ ਤਾਂ ਬੀਬੀ ਦੀ ਬਿਲਕੁਲ ਹੀ ਨਹੀਂ ਬਣਦੀ। ਬੀਬੀ ਹਰਸਿਮਰਤ ਨਾਲ ਤਾਂ ਬੀਬੀ ਜਗੀਰ ਕੌਰ ਹੋਰਾਂ ਦੀ ਇੱਕ ਵਾਰ ਖਾਸੀ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਗਈਆਂ ਸੀਗੀਆਂ, ਜਦੋਂ ਇੱਕ ਮਤਲਬ ਕਿ ਤਖਤ ਦੇ ਉੱਤੇ ਇੱਕ ਨਾਂ ਲਾਉਣ ਦੇ ਲਈ, ਪੱਟਾ ਲਾਉਣ ਦੇ ਨਾਂ ਦੇ ਉੱਤੇ ਵਿਵਾਦ ਬਣਿਆ ਤੇ ਉਸ ਨੂੰ ਲੈ ਕੇ ਖਾਸੀ ਵਿਵਾਦ ਬਣ ਗਿਆ ਸੀਗਾ। ਤੇ ਉਸ ਤੋਂ ਬਾਅਦ ਪਤਾ ਲੱਗ ਰਿਹਾ ਕਿ ਬਸ ਫਤਿਹ ਦੀ ਉਹ ਸਾਂਝ ਹੈ ਜਗੀਰ ਕੌਰ ਤੇ ਹਰਸਿਮਰਤ ਤੇ ਸੁਖਬੀਰ ਬਾਦਲ ਵਿਚਾਲੇ। ਸੋ ਇਸ ਲਈ ਉਹ ਨਾਰਾਜ਼ਗੀ ਤੇ ਵਿਰੋਧੀਆਂ ਦਾ ਸਾਥ ਬੀਬੀ ਜਗੀਰ ਕੌਰ ਨੂੰ ਕੀ ਪ੍ਰਧਾਨਗੀ ਦੀ ਕੁਰਸੀ ਤੱਕ ਲੈ ਜਾਏਗਾ, ਜਾਂ ਬੀਬੀ ਨੂੰ ਸਾਈਡਲਾਈਨ ਕਰਕੇ ਢੀਂਡਸਿਆਂ ਦੇ ਗਰੁੱਪ 'ਚ ਬਿਠਾਉਣ ਦੇ ਲਈ, ਜਾਂ ਕਾਲਕਾ ਉਹਨਾਂ ਦੇ ਨਾਲ ਜਾਣ ਦੇ ਲਈ, ਜਾਂ ਸਰਸੇ ਉਹਨਾਂ ਦੇ ਨਾਲ ਜਾਣ ਦੇ ਲਈ ਮਜਬੂਰ ਕਰ ਦੇਗਾ, ਜਾਂ ਬੀਬੀ ਕਿਸੇ ਨਵੇਂ ਦਾਅ ਦੇ ਵਿੱਚ ਹੈ। 9 ਤਰੀਕ ਨੂੰ ਸਾਫ਼ ਹੋਏਗਾ। ਪਰ ਫਿਲਹਾਲ ਬੀਬੀ ਨੇ ਦਾਅਵਾ ਠੋਕਤਾ ਕਿ ਹੁਣ ਮੈਂ ਪ੍ਰਧਾਨਗੀ ਦੀ ਚੋਣ ਲੜੂੰਗੀ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਜੀ। ਲੰਘੇ ਦਿਨੀ ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਬਾਰੇ ਚਰਚਾਵਾਂ ਛਿੜੀਆਂ ਸੀ, ਬੀਬੀ ਜੀ ਚੰਡੀਗੜ੍ਹ ਦੇ ਵਿੱਚ ਬੈਠੇ ਸੀ ਇੱਕ ਮੀਟਿੰਗ ਦੇ ਵਿੱਚ। ਉੱਥੇ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦਾ ਇੱਕ ਗਰੁੱਪ ਆ ਜਿਹੜਾ ਮੀਟਿੰਗ ਕਰ ਰਿਹਾ। ਬੀਬੀ ਜੀ ਪੱਤਰਕਾਰ ਨੂੰ ਕਹਿੰਦੇ ਮੇਰੀ ਫੋਟੋ ਨਾ ਖਿੱਚੀ। ਅਗਲੇ ਦਿਨ ਬੀਬੀ ਜੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਸੀਗੇ। ਸੋ ਖੈਰ ਬੀਬੀ ਜੀ ਨਾਲ ਫੋਟੋਆਂ ਦਾ ਕਿੱਸਾ ਤਾਂ ਬਹੁਤ ਰਿਹਾ ਜੀ। ਬਾਦਲਾਂ ਦੀ ਜਿੱਦਣ ਪੇਸ਼ੀ ਸੀ ਨਾ, ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ, ਜਿੱਦਣ ਰੋਪੜ ਜੇਲ੍ਹ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਸੀ, ਉਸ ਦਿਨ ਬੀਬੀ ਜਗੀਰ ਕੌਰ ਹੋਰੀ ਆਨੰਦਪੁਰ ਸਾਹਿਬ ਤੋਂ ਬੀਬੀਆਂ ਦਾ ਜੱਥਾ ਲੈ ਕੇ ਟ੍ਰੇਨ 'ਚ ਚੜ੍ਹ ਗਏ। ਰੇਲ ਗੱਡੀ 'ਚ ਚੜ੍ਹੇ ਤੇ ਪ੍ਰਧਾਨ ਸੀਗੇ ਉਸ ਟਾਈਮ ਬੀਬੀ ਜਗੀਰ ਕੌਰ ਹੋਰੀ, ਤੇ ਇਹ ਜੱਥਾ ਲੈ ਕੇ ਚੜ੍ਹੇ ਤੇ ਜੀ ਇਹਨਾਂ ਨੇ ਅੰਬਾਲੇ ਤੱਕ ਦੀਆਂ ਟਿਕਟਾਂ ਲੈ ਲਈਆਂ ਤੇ ਰੋਪੜ ਇਹਨਾਂ ਨੂੰ ਉਤਾਰ ਲਿਆ ਰੇਲਵੇ ਸਟੇਸ਼ਨ ਤੇ। ਪਤਾ ਤਾਂ ਸੀਗਾ ਕਿ ਆਉਣਾ ਤਾਂ ਰੋਪੜ ਹੈ, ਪ੍ਰਦਰਸ਼ਨ ਤਾਂ ਉੱਥੇ ਹੀ ਕਰਨਾ ਸੀ ਕਚਹਿਰੀਆਂ 'ਚ ਆ ਕੇ, ਤੇ ਉਹਨਾਂ ਨੇ ਰੋਪੜ ਉਤਾਰ ਲਿਆ। ਤੇ ਬੀਬੀ ਜੀ ਕਹਿੰਦੀ ਭਾਈ ਅਸੀਂ ਤਾਂ ਟਿਕਟਾਂ ਅੰਬਾਲੇ ਦੀਆਂ ਲਈਆਂ, ਸਾਨੂੰ ਕਿਉਂ ਉਤਾਰਿਆ? ਤੇ SSP ਸਾਹਿਬ ਉੱਥੇ ਤੇ DSP ਸਾਹਿਬ ਉੱਥੇ ਇਹਨਾਂ ਨੂੰ ਕਹੀ ਜਾਣ ਕਿ ਨਹੀਂ ਬੀਬੀ ਜੀ ਤੁਸੀਂ ਸਤਿਕਾਰ ਤੋਂ ਸਾਡੇ ਬੇਨਤੀ ਹੈ ਚੁੱਪ ਕਰਕੇ ਆ ਜਾਓ, ਬੱਸ ਚੜ੍ਹੋ। ਤੇ ਬੀਬੀ ਜੀ ਉੱਥੇ ਚੌਂਕੜਾ ਮਾਰ ਕੇ ਨਾਲ ਆਪਣੀਆਂ ਜਿੰਨੀਆਂ ਬੀਬੀਆਂ ਦਾ ਜਥਾ ਸੀਗਾ ਉਹਨਾਂ ਦੇ ਨਾਲ ਰੇਲਵੇ ਸਟੇਸ਼ਨ ਬੈਠ ਗਏ। ਤੇ ਜਦੋਂ ਨਹੀਂ ਮਤਲਬ ਕਿ ਗੱਲ ਬਣੀ, ਜਾਣਾ ਹੀ ਪਿਆ ਬੱਸ ਚੜ੍ਹਨ ਦੇ ਲਈ ਜਿਹੜੀਆਂ, ਜਦੋਂ ਬੀਬੀ ਜੀ ਆ ਰਹੇ ਸੀ ਉਸ ਸਮੇਂ ਮੈਂ ਇੱਕ ਚੈਨਲ ਦੇ ਲਈ ਕੰਮ ਕਰਦਾ ਸੀ ਤੇ ਉਹ DSP ਤੇ SSP ਨਾਲ ਉਸ ਜ਼ਿਲ੍ਹੇ 'ਚ ਕੰਮ ਕਰਨ ਕਰਕੇ ਇਹਨਾਂ ਦਾ ਪਤਾ ਹੁੰਦਾ ਕਿ ਪੱਤਰਕਾਰ ਹੈ। ਤੇ ਮੈਂ ਹਾਕ ਮਾਰ ਕੇ SSP ਸਾਹਿਬ ਨੂੰ ਕਿਹਾ ਕਿ ਜਦੋਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣ ਲੱਗੇ ਤੇ ਹੁਣ ਉਹ ਤੁਸੀਂ ਚੈਨਲ ਲਈ ਕੰਮ ਕਰਦੇ ਹੋ, ਸ਼ਾਰਟ ਦੀ ਗੱਲ ਹੁੰਦੀ ਹੈ, ਫੋਟੋ ਦੀ ਲੋੜ ਹੁੰਦੀ ਹੈ, ਤੇ ਉਹ ਉੱਚਾ ਬੋਰਡ ਲੱਗਿਆ ਹੋਇਆ ਸੀਗਾ ਕਿ ਰੋਪੜ ਰੇਲਵੇ ਸਟੇਸ਼ਨ।
ਬਹੁਤ ਬੜਾ ਲੱਗਿਆ ਹੁੰਦਾ, ਪੀਲਾ ਰੰਗ ਕਰਕੇ ਉਹਨੂੰ ਹੈ ਨਾ ਲਾਇਆ ਹੁੰਦਾ ਜਿਵੇਂ। ਕਾਲੇ ਤੇ ਅੱਖਰ ਮੈਂ ਕਿਹਾ, ਮੈਂ ਐਸਐਸਪੀ ਤੇ ਡੀਐਸਪੀ ਨੂੰ ਕਿਹਾ, ਮੈਂ ਕਿਹਾ ਜੀ ਬੀਬੀ ਜੀ ਨੂੰ ਇਹਦੇ ਥੱਲੇੋਂ ਲੰਘਾਓ ਕਿ ਉੱਪਰੋਂ ਰੋਪੜ ਲਿਖਿਆ ਆ ਜਾਊਗਾ, ਥੱਲੇ ਆ ਜਾਊਗਾ। ਬੀਬੀ ਕਹਿੰਦੀ ਤੂੰ ਹਟਦਾ ਨਹੀਂ। ਜੀ ਜੀ। ਤੇ ਬਾਅਦ ਚੋਂ ਫਿਰ ਚੰਡੀਗੜ੍ਹ ਆ ਕੇ ਜਦੋਂ ਪ੍ਰੈਸ ਕਾਨਫਰੰਸ ਸੀ, ਤਾਂ ਵੀ ਉੱਥੇ ਸਾਰੇ ਪੱਤਰਕਾਰਾਂ ਸਾਹਮਣੇ ਕਹਿੰਦੀ, ਆਹ ਦੇਖ ਲਓ, ਆਹ ਦੀਪਕ ਨਹੀਂ ਹਟਦਾ, ਮੈਨੂੰ ਕਹਿੰਦੇ ਵੋਟਾਂ ਥੱਲੇ ਲਗਾਓ, ਮੇਰੀਆਂ ਫੋਟੋਆਂ ਬਣਾਉਂਦਾ ਹੈ। ਬੀਬੀ ਜੀ ਫੋਟੋਆਂ ਕਦੇ ਬਣਾਉਣ ਚ ਤੇ ਕਦੇ ਲੁਕਾਉਣ ਚ ਇਹ ਸ਼ੁਰੂ ਤੋਂ ਰਹੇ ਨੇ ਉਹ। ਜੀ ਜੀ ਜੀ, ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਖੇਡਾਂ ਵਤਨ ਪੰਜਾਬ ਦੀਆਂ ਦੀ। ਪਟਿਆਲੇ ਦੇ ਵਿੱਚ ਹੋ ਰਹੀਆਂ ਨੇ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਨੇ। ਖਿਡਾਰੀ ਮੈਦਾਨ 'ਚ ਨੇ, ਚੰਗੀ ਗੱਲ ਹੈ, ਚਲੋ ਖੇਡਾਂ ਹੋਣ, ਖਿਡਾਰੀ ਮੈਦਾਨ 'ਚ ਹੋਣ, ਪਰ ਇੱਕ ਤਸਵੀਰ ਹੋਰ ਵੀ ਹੈ ਜਿਹੜੀ ਦੁਖਦਾਈ ਹੈ, ਜਿਹੜੀ ਚਿੰਤਾਜਨਕ, ਉਹ ਹੈ ਕਿ ਖਿਡਾਰੀ ਮੈਦਾਨ 'ਚ ਨੇ, ਪਰ ਦੂਜੇ ਪਾਸੇ ਬਾਥਰੂਮਾਂ 'ਚ ਟੀਕੇ ਤੇ ਸਰਿੰਜਾਂ ਨੇ। ਬਿਲਕੁਲ ਪ੍ਰਵੀਨ ਜੀ, ਇਹ ਤਸਵੀਰ ਇੱਕ ਵਾਰ ਫੇਰ ਉਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਾਡੇ ਖਿਡਾਰੀ ਮਤਲਬ ਬਾਹਰੀ ਤਾਕਤਾਂ ਦੇ ਸਿਰ ਦੇ ਉੱਤੇ ਮੈਦਾਨ ਫਤਿਹ ਕਰਨਾ ਚਾਹੁੰਦੇ ਨੇ। ਚਿੰਤਾ ਵਾਲੀ ਗੱਲ ਹੈ। ਜੀ, ਜਦੋਂ ਕਿ ਪੰਜਾਬ ਜੁੱਸੇ ਦੇ ਜ਼ੋਰ ਨਾਲ, ਪੱਟਾਂ ਦੇ ਜ਼ੋਰ ਨਾਲ, ਗੁੱਟ ਦੇ ਜ਼ੋਰ ਨਾਲ, ਹੈ ਨਾ, ਤੇ ਆਪਣੇ ਦਮ ਖਮ ਨਾਲ ਮਤਲਬ ਕਿ ਜਿੱਤਦਾ ਆ। ਸੋ ਖੇਡ ਮੈਦਾਨ ਦੇ ਵਿੱਚ ਚਾਹੇ ਉਹ ਮਤਲਬ ਕਿ ਘੋਲ ਹੋਣ ਤੇ ਚਾਹੇ ਉਹ ਕਬੱਡੀ ਹੋਵੇ, ਉਹ 'ਚ ਤਾਂ ਉਹਦਾ ਵੱਡਾ ਨਾਮ ਨਾ ਰਿਹਾ। ਤੇ ਹੁਣ ਖੇਡਾਂ ਵਤਨ ਪੰਜਾਬ ਦੀਆਂ ਨਾਂ ਦੇ ਉੱਤੇ ਜਦੋਂ ਮਾਨ ਸਰਕਾਰ ਨੇ ਇਹ ਖੇਡਾਂ ਸ਼ੁਰੂ ਕੀਤੀਆਂ, ਪਹਿਲਾਂ ਸਕੂਲ ਪੱਧਰ ਤੇ ਹੋਈਆਂ, ਫਿਰ ਬਲਾਕ ਪੱਧਰ ਤੇ ਹੋਈਆਂ, ਫਿਰ ਜ਼ਿਲ੍ਹਾ ਪੱਧਰ ਤੇ ਹੋਈਆਂ, ਸੋ ਮੁਕਾਬਲੇ ਨਿਕਲ ਕੇ ਹੁਣ ਸਟੇਟ ਪੱਧਰ ਤੱਕ ਜਦੋਂ ਆ ਰਹੇ ਨੇ, ਤਦ ਉਹਦੇ ਵਿੱਚੋਂ ਮਤਲਬ ਕਿ ਚੰਗਾ ਲੱਗ ਰਿਹਾ ਸੀ ਕਿ ਸਕੂਲਾਂ ਦੇ ਵਿੱਚੋਂ ਦੁਬਾਰਾ ਰੰਗ ਬਣ ਰਿਹਾ ਹੈ, ਮਾਹੌਲ ਬਣ ਰਿਹਾ, ਚੋਂ ਕੁਝ ਖਿਡਾਰੀ ਪੈਦਾ ਹੋਣਗੇ, ਸਾਡੇ ਬੱਚੇ ਵੀ ਹਰਿਆਣੇ ਵਾਂਗ ਮੈਡਲ ਜਿੱਤ ਕੇ ਲਿਆਉਣਗੇ, ਇਹ ਆਸ ਜਾਗ ਰਹੀ ਸੀ। ਪਰ ਆ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਦੀਆਂ ਤਸਵੀਰਾਂ ਨੇ ਮੈਨੂੰ ਵੀ ਤੇ ਖੇਡ ਪ੍ਰੇਮੀਆਂ ਨੂੰ ਵੀ ਬਹੁਤ ਢਾਹ ਲਾਈ ਆ। ਪੰਜਾਬੀ ਜਾਗਰਣ ਦੇ ਪੱਤਰਕਾਰ ਨੇ ਨਵਦੀਪ ਢੀਂਗਰਾ, ਉਹਨਾਂ ਦੇ ਹਵਾਲੇ ਨਾਲ ਉਹ ਕਹਿੰਦੇ ਕਿ ਜਦੋਂ ਮੈਂ ਮੌਕੇ ਤੇ ਉਹ ਖੇਡਾਂ ਕਵਰ ਕਰਨ ਗਿਆ ਤੇ ਤਦ ਕਹਿੰਦੇ ਜਦੋਂ ਮੈਂ ਬਾਥਰੂਮ ਦਾ ਰੁਖ ਕੀਤਾ ਤਾਂ ਮਤਲਬ ਕਿ ਮੇਰਾ ਰੋਣਾ ਨਿਕਲ ਗਿਆ, ਤੇ ਮੈਂ ਉਹ ਫੋਟੋਆਂ ਇਕੱਠੀਆਂ ਕੀਤੀਆਂ। ਉੱਥੇ ਲਿਫਾਫੇ ਕਾਲੇ ਪਏ ਨੇ, ਉਹਨਾਂ 'ਚ ਸਰਿੰਜਾਂ, ਪੱਤੇ, ਟੀਕੇ, ਹੋਰ ਇਹੋ ਜਿਹੀਆਂ ਸ਼ੀਸ਼ੀਆਂ, ਤੇ ਇਸੇ ਤਰ੍ਹਾਂ ਕੁੜੀਆਂ ਦੇ ਬਾਥਰੂਮਾਂ 'ਚ, ਮੁੰਡਿਆਂ ਦੇ ਬਾਥਰੂਮ, ਕਹਿੰਦੇ ਮੁੰਡਿਆਂ ਦੇ ਬਾਥਰੂਮ ਦੀਆਂ ਮੈਂ ਫੋਟੋਆਂ ਖਿੱਚੀਆਂ। ਸੋ ਮੈਨੂੰ ਕਈ ਕੁੜੀਆਂ ਨੇ ਦੱਸਿਆ ਕਿ ਹਾਂ ਜੀ ਸਾਡੇ ਬਾਥਰੂਮਾਂ 'ਚ ਵੀ ਏਦਾਂ ਹੀ ਆ। ਮੈਂ ਉੱਧਰ ਗਿਆ ਤਾਂ ਨਹੀਂ, ਉਹ ਕਹਿੰਦੇ, ਪਰ ਮੈਂ ਮੁੰਡਿਆਂ ਦੇ ਬਾਥਰੂਮ ਜਦੋਂ ਗਿਆ ਤਾਂ ਮੈਂ ਉਹਦੀਆਂ ਫੋਟੋਆਂ, ਸੋ ਉਹ ਕਹਿੰਦੇ ਕਿ ਉੱਥੇ ਸਰਿੰਜ ਵੀ ਪਈ ਹੈ, ਖਾਲੀ ਸ਼ੀਸ਼ੀਆਂ ਵੀ ਪਈਆਂ, ਉੱਥੇ ਟੀਕੇ ਵੀ ਪਏ ਨੇ, ਉੱਥੇ ਪੱਤੇ ਵੀ ਪਏ ਨੇ, ਸੋ ਢੇਰ ਲੱਗਿਆ ਖਿਡਾਰੀ ਮੈਦਾਨ 'ਚ, ਤੇ ਸਰਿੰਜਾਂ, ਪੱਤੇ, ਸਾਰਾ ਕੁਝ ਬਾਥਰੂਮਾਂ 'ਚ। ਸੋ ਇਸ ਲਈ ਕਹਿੰਦੇ ਜਦੇ ਮੈਂ ਉਸ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਵੀ ਧਿਆਨ 'ਚ ਲਿਆਂਦਾ, ਪ੍ਰਬੰਧਕਾਂ ਵੀ ਧਿਆਨ 'ਚ ਲਿਆਂਦਾ, ਤੇ ਉਹ ਕਹਿੰਦੇ ਅੱਛਾ ਜੀ ਅਸੀਂ ਜਾਂਚ ਕਰਾਵਾਂਗੇ, ਸਾਨੂੰ ਤਾਂ ਨਹੀਂ ਪਤਾ ਇਹ ਸਾਰਾ ਕੁਝ ਜੀ। ਜਿੱਥੋਂ ਤੱਕ ਇਹ ਹੈ ਕਿ ਇਹਦਾ ਮਤਲਬ ਵਿਭਾਗ ਅਣਜਾਣ ਨਹੀਂ ਹੁੰਦਾ ਜੀ, ਤੇ ਜਿੱਥੋਂ ਤੱਕ ਇਹਦੇ ਵਾਧੇ ਦੀ ਗੱਲ ਹੈ, ਇਸ ਖੇਡਾਂ ਦੇ ਵਿੱਚ ਡੋਪ ਟੈਸਟ ਰੱਖਿਆ ਹੀ ਨਹੀਂ ਗਿਆ। ਘੱਟੋ ਘੱਟ ਜਦੋਂ ਸਟੇਟ ਲੈਵਲ ਤੇ ਮੁਕਾਬਲੇ ਆਉਂਦੇ ਤਦ ਉੱਥੇ ਡੋਪ ਟੈਸਟ ਹੋਣਾ ਚਾਹੀਦਾ ਸੀ, ਤਾਂ ਕਿ ਫਿਰ ਜਿਹੜੇ ਖਿਡਾਰੀ ਨੇ ਇਹਨਾਂ ਚੀਜ਼ਾਂ ਤੋਂ ਬਚਦੇ, ਕਿਉਂਕਿ ਜਦੋਂ ਅਗਲਿਆਂ ਨੇ ਅੱਗੇ ਨੈਸ਼ਨਲ ਇੰਟਰਨੈਸ਼ਨਲ ਖੇਡਣ ਜਾਣਾ ਹੈ ਤਾਂ ਉੱਥੇ ਫਿਰ ਇਹ ਦਿੱਕਤਾਂ ਆ ਜਾਂਦੀਆਂ ਨੇ ਕਿ ਜਿਹੜਾ ਪ੍ਰਦਰਸ਼ਨ ਥੱਲੇ ਕੀਤਾ ਹੁੰਦਾ ਉਹ ਜਾ ਕੇ ਉੱਥੇ ਕਰ ਵੀ ਨਹੀਂ ਪਾਉਂਦੇ, ਉਸ ਲੈਵਲ ਤੱਕ ਵੀ ਨਹੀਂ ਜਾ ਪਾਉਂਦੇ। ਸਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਉੱਥੇ ਹਾਰ ਗਏ, ਤੁਸੀਂ ਓਨਾ ਟਾਈਮਿੰਗ ਤਾਂ ਕੱਢੋ, ਓਨੇ ਪੁਆਇੰਟ ਤਾਂ ਲਓ, ਓਨੀ ਦੂਰ ਤੱਕ ਤਾਂ ਗੋਲਾ ਸਿੱਟੋ, ਉਨੀਆਂ ਰੇਡਾਂ ਪਾ ਕੇ ਨੰਬਰ ਤਾਂ ਬਣਾਓ ਘੱਟੋ ਘੱਟ ਜਿੰਨੇ ਤੁਸੀਂ ਥੱਲੇ ਮੈਦਾਨਾਂ 'ਚ ਬਣਾਉਂਦੇ ਰਹੋ। ਉੱਥੇ ਜਾ ਕੇ ਫਿਰ ਕਿਉਂ ਕਮਜ਼ੋਰ ਹੁੰਦੇ ਨੇ? ਉਹਦਾ ਕਾਰਨ ਇਹ ਹੁੰਦਾ ਕਿ ਇੱਥੇ ਬਾਹਰੀ ਤਾਕਤ ਹਾਸਲ ਕੀਤੀ ਹੁੰਦੀ ਆ ਤੇ ਉੱਥੇ ਡੋਪ ਟੈਸਟ ਕਰਨ ਉਹ ਤਾਕਤ ਹਾਸਲ ਨਹੀਂ ਹੁੰਦੀ। ਇਸ ਲਈ ਇੱਥੇ ਕੋਚ ਦਾ ਵੀ, ਇੱਥੇ ਸਰਕਾਰਾਂ ਦਾ ਵੀ, ਇੱਥੇ ਖੇਡ ਵਿਭਾਗਾਂ ਦਾ ਵੀ ਵੱਡਾ ਮਤਲਬ ਕਿ ਯੋਗਦਾਨ ਬਣ ਜਾਂਦਾ। ਪਰ ਆਹ ਤਸਵੀਰ ਨੇ ਇੱਕ ਵਾਰ ਫਿਰ ਢਾਹ ਲਾਈ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਤਾਂ ਹੋ ਰਹੀਆਂ ਨੇ, ਪਰ ਸਾਡੀਆਂ ਨਸਾਂ ਦੇ ਵਿੱਚ ਮਤਲਬ ਹੁਣ ਲਹੂ ਨਹੀਂ ਦੌੜਦਾ, ਚਿੱਟਾ ਹੀ ਦੌੜ ਰਿਹਾ। ਜੀ ਜੀ। ਪੰਜਾਬ ਦੇ ਵਿੱਚ ਦੁੱਧ ਉਤਪਾਦਨ ਦੀ ਗੱਲ ਕਰਦੇ ਹਾਂ ਸ਼ਰਮਾ ਜੀ, ਦੁੱਧ ਉਤਪਾਦਨ ਘਟ ਗਿਆ ਤੇ ਕੀਮਤਾਂ ਵੱਧ ਗਈਆਂ ਨੇ। ਵੈਸੇ ਤਾਂ ਜੇ ਕਸਟਮਰ ਦੇ ਐਂਗਲ ਤੋਂ ਦੇਖੀਏ ਤਾਂ ਇੱਕ ਵਧੀ ਕੀਮਤ ਉਹ ਮੈਨੂੰ ਕਹਿੰਦਾ ਕਿ ਭਾਈ ਪੇ ਕਰਨੀ ਔਖੀ ਹੈ। ਜੇ ਕਿਸਾਨ ਦੇ ਐਂਗਲ ਤੋਂ ਦੇਖੀਏ, ਆਪਣੇ ਐਂਗਲ ਤੋਂ ਵੇਖੀਏ ਕਹਿ ਲਓ, ਫਿਰ ਆਪਾਂ ਨੂੰ ਇਹ ਲੱਗਦਾ ਕਿ ਯਾਰ ਦੁੱਧ ਤਾਂ ਘਰੇ ਜੇ ਪੈਦਾ ਕਰਨਾ ਹੋਵੇ ਤਾਂ 78-80 ਰੁਪਏ ਕਿਲੋ ਪੈ ਜਾਂਦਾ, ਤਾਂ 50 ਰੁਪਏ ਵੇਚ ਕੇ ਜ਼ਿਮੀਂਦਾਰ ਕੀ ਮੁਨਾਫਾ ਕੱਢ ਲੂ। ਲੰਪੀ ਸਕਿਨ ਨੇ ਵੀ ਜ਼ਿਮੀਂਦਾਰਾਂ ਦਾ, ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਸ਼ਰਮਾ ਜੀ। ਪ੍ਰਵੀਨ ਜੀ, ਕਰੋਨਾ ਤੇ ਕਰੋਨਾ ਤੋਂ ਬਾਅਦ ਹੁਣ ਲੰਪੀ ਸਕਿਨ, ਇਸ ਦੇ ਦੌਰਾਨ ਪੰਜਾਬ ਦੇ ਵਿੱਚ ਦੁੱਧ ਉਤਪਾਦਨ ਦਾ ਘਟਣਾ ਜੀ, ਤੇ ਇਹਦੇ ਕਾਰਨ ਰੇਟ ਦਾ ਵਧਣਾ। ਇੱਕ ਤਾਂ ਹੈ ਕਿ ਲਾਗਤ ਕਾਰਨ ਰੇਟ ਵਧੇ, ਹਾਂ ਕਿਸਾਨ ਦੀ ਲਾਗਤ ਵੱਧ ਰਹੀ ਆ ਤੇ ਇਸ ਲਈ ਉਹਨੂੰ ਸਹੀ ਦੁੱਧ ਘਿਓ ਬਾਜ਼ਾਰ 'ਚ ਲਿਆਉਣ ਦੇ ਲਈ ਉਹਨੂੰ ਭਾਈ ਵੱਧ ਕੀਮਤ ਚਾਹੀਦੀ ਆ। ਪਰ ਇੱਥੇ ਉਤਪਾਦਨ ਘਟ ਗਿਆ, ਡਿਮਾਂਡ ਲਗਾਤਾਰ ਵੱਧ ਰਹੀ ਹੈ, ਕਿਉਂਕਿ ਜਿਹੜਾ ਬੰਦਾ ਪਹਿਲਾਂ ਉਸ ਬਾਜ਼ਾਰ ਦੇ ਵਿੱਚ ਖੁਦ ਦੁੱਧ ਵੇਚ ਰਿਹਾ
ਜੀ, ਜੀ। ਅੱਜ ਉਹ ਵੀ ਦੁੱਧ ਖਰੀਦਦਾਰ ਬਣ ਕੇ ਖੜਾ। ਹੂੰ। ਤੇ ਇਸ ਲਈ ਉਹ ਉਤਪਾਦਨ ਘਟਣ ਦਾ ਨਤੀਜਾ, ਉਹਦਾ ਕਾਰਨ ਕੀ ਹੈ? ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਉਹ ਗੱਲ ਬਹੁਤ ਦਰੁਸਤ ਹੈ ਜੀ। ਕਿ ਜਿਹੜੇ 2 ਪਸ਼ੂ ਰੱਖ ਕੇ, 4 ਪਸ਼ੂ ਰੱਖ ਕੇ ਅੱਗੇ ਇਸ ਦੁੱਧ ਦੇ ਉੱਤੇ ਗੁਜ਼ਾਰਾ ਕਰ ਲੈਂਦੇ ਸੀ, ਉਹਨਾਂ ਹੂੰ, ਨੂੰ ਪਸ਼ੂ ਵੇਚਣੇ ਪੈ ਰਹੇ ਨੇ, ਹੂੰ। ਕਿਉਂਕਿ ਖਲ ਵੀ ਮਹਿੰਗੀ, ਜੀ, ਜੀ। ਚਾਰਾ ਵੀ ਮਹਿੰਗਾ ਹੈ, ਦੁੱਧ ਦੀ ਸਪਲਾਈ ਵੀ, ਪਹੁੰਚ ਵੀ ਮਹਿੰਗੀ, ਪੈਸੇ ਯੈਸ। ਸਮੇਂ ਸਿਰ ਨਹੀਂ ਕਈ ਵਾਰ ਡੈਰੀਆਂ ਚੋਂ ਮਿਲਦੇ। ਹੂੰ। ਸੋ ਪਰ ਜਿਹੜੇ ਆ ਪ੍ਰਾਈਵੇਟ ਕੰਪਨੀਆਂ ਆਈਆਂ, ਜਾਂ ਵੇਰਕਾ ਆ ਗਿਆ, ਅਮੂਲ ਆ ਗਿਆ, ਉੱਥੇ ਅਦਾਇਗੀ ਤਾਂ ਸਹੀ ਹੋ ਗਈ, ਉੱਥੇ ਫੈਂਟ ਦਾ ਚੱਕਰ ਹੈ, ਜੀ। ਉਸ ਕਿੰਨੇ ਚੱਕਰਾਂ 'ਚ ਫਸਿਆ। ਪਰ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ 2019 ਤੋਂ ਲੈ ਕੇ 22 ਤੱਕ ਪ੍ਰਵੀਨ ਜੀ, ਜੀ। ਦੋ ਮੈਸਾਂ, 2 ਗਈਆਂ ਵਾਲੇ, 4 ਪਸ਼ੂਆਂ ਵਾਲੇ, 5 ਪਸ਼ੂਆਂ ਵਾਲੇ ਨਹੀਂ, ਬੜੀਆਂ ਡੈਰੀਆਂ ਵੀ ਪੰਜਾਬ 'ਚੋਂ ਬੰਦ ਹੋਈਆਂ। ਹੂੰ। ਮੈਂ ਦੇਖ ਰਿਹਾ ਕਿ ਪੰਜਾਬ 'ਚ 50,000 ਪਸ਼ੂ ਇਸ ਲੰਬੀ ਸਕੀਮ ਦੇ ਦੌਰਾਨ ਮਰੇ ਨੇ, ਬਿਲਕੁਲ। ਤੇ ਸਰਕਾਰ ਦਮ ਭਰਦੀ ਹੈ 15,000 ਪਸ਼ੂਆਂ ਦਾ। ਸਰਕਾਰੀ ਅੰਕੜਾ 15,000 ਹੈ, ਹੂੰ। ਅਸਲ ਦੇ ਵਿੱਚ ਇਹ ਅੰਕੜਾ 50,000 ਤੋਂ ਲੈ ਕੇ 60,000 ਤੱਕ ਗਊਆਂ ਤੇ ਮੈਸਾਂ ਮਰੀਆਂ ਨੇ ਪੰਜਾਬ 'ਚ। ਤੇ ਉਹਦਾ ਨਤੀਜਾ 35 ਲੱਖ ਲੀਟਰ ਦੁੱਧ ਘਟ ਗਿਆ। ਹੂੰ। 35 ਲੱਖ ਲੀਟਰ ਦੁੱਧ ਦਾ ਉਤਪਾਦਨ ਘਟਿਆ। ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ 2019 ਦੇ ਵਿੱਚ ਮਤਲਬ ਕਿ 40 ਲੱਖ ਦੇ ਕਰੀਬ ਮਤਲਬ ਮੈਸਾਂ ਸੀਗੀਆਂ, ਤੇ 25 ਲੱਖ ਤੋਂ ਵੱਧ ਗਈਆਂ ਸੀਗੀਆਂ। ਤੇ 2022 ਦੇ ਵਿੱਚ ਪੰਜਾਬ ਦੇ ਵਿੱਚ 39 ਲੱਖ ਮੈਸਾਂ ਰਹਿ ਗਈਆਂ, ਲੱਖ ਤੋਂ ਮੈਸਾਂ ਹੀ ਘਟ ਗਈਆਂ। ਹਾਂਜੀ। ਤੇ ਇੱਧਰ 23 ਲੱਖ ਦੇ ਕਰੀਬ, 2 ਲੱਖ ਤੋਂ ਵੱਧ ਮਤਲਬ ਕਿ ਗਾਈਆਂ ਘਟ ਗਈਆਂ। ਸੋ ਇਹ ਘਟਿਆ, ਤੇ ਉਹਦੇ ਨਾਲ ਮਤਲਬ ਉਤਪਾਦਨ ਦੇਖੋ ਕਿਵੇਂ ਘਟਦਾ। ਫਿਰ ਜਿਹੜਾ ਤੁਸੀਂ ਇੱਥੋਂ ਹਿਸਾਬ ਲਾਓ ਕਿ ਇਸ ਮੌਕੇ 35 ਲੱਖ ਟਨ ਰਹਿ ਗਿਆ। ਪੰਜਾਬ ਦੇ ਵਿੱਚ ਕਰੀਬ ਮੈਂ ਦੇਖ ਰਿਹਾ ਸੀਗਾ ਕਿ 135 ਰੁਪਏ ਕਿਲੋ ਤੱਕ ਮਤਲਬ ਕਿ ਵਾਧਾ ਹੋਇਆ ਦੁੱਧ ਦੇ ਰੇਟ ਦੇ, ਘਿਓ ਦੇ ਰੇਟ ਦੇ ਵਿੱਚ। ਸੋ ਇੱਥੋਂ ਅੰਦਾਜ਼ਾ ਲਾ ਲਓ, 3 ਮਹੀਨਿਆਂ ਦੇ ਵਿੱਚ ਦੁੱਧ 4 ਰੁਪਏ ਤੇ ਦੇਸੀ ਘਿਓ 135 ਰੁਪਏ ਕਿਲੋ ਮਹਿੰਗਾ ਹੋ ਗਿਆ। ਇੱਥੋਂ ਅੰਦਾਜ਼ਾ ਲੱਗਦਾ ਕਿ ਇਹਦਾ ਮਤਲਬ ਕਿਸ ਕਦਰ। ਉਹਦਾ ਕਾਰਨ ਸੁਣੋ ਹੁਣ। 2021 ਦੇ ਵਿੱਚ ਤੂੜੀ 3 ਰੁਪਏ ਕਿਲੋ ਸੀ, ਤੇ ਅੱਜ 2022 ਚ 7 ਰੁਪਏ ਕਿਲੋ ਮਿਲ ਰਹੀ ਹੈ ਕਿਸਾਨ ਨੂੰ। ਜਿਹਨੇ ਡੈਰੀ ਚਲਾਉਣੀ ਹੈ ਉਹਦਾ ਤੂੜੀ ਮੁੱਲ ਲੈਣੀ ਹੈ ਨਾ। ਬਿਲਕੁਲ। 7 ਰੁਪਏ, ਲਗਭਗ ਦੁੱਗਣੇ ਤੋਂ ਉੱਪਰ ਚਲਾ ਗਿਆ। ਹਰਾ ਚਾਰਾ ਉਹ 30,000 ਰੁਪਏ ਪ੍ਰਤੀ ਏਕੜ ਸੀਗਾ, ਪਰ ਏਕੜ 2020-21 ਦੇ ਵਿੱਚ, ਤੇ ਅੱਜ 22 ਦੇ ਵਿੱਚ 50,000 ਰੁਪਏ ਪ੍ਰਤੀ ਏਕੜ ਹੋ ਗਿਆ। 30,000 ਵਾਲਾ 1 ਸਾਲ ਦੇ ਵਿੱਚ 50,000 ਏਕੜ ਨੂੰ ਪਹੁੰਚ ਗਿਆ। ਖਲ ਜਿਹੜੀ ਆਪਾਂ ਲੈਂਦੇ ਹਾਂ, ਖਲ ਦਾ ਰੇਟ 1,600 ਰੁਪਏ ਕੁਆਂਟਲ ਸੀਗਾ ਪਿਛਲੇ ਸਾਲ 2021 ਦੇ ਵਿੱਚ, ਤੇ ਅੱਜ 2022 ਦੇ ਵਿੱਚ 3,000 ਰੁਪਏ, ਮਤਲਬ ਲਗਭਗ ਦੁੱਗਣਾ ਹੋ ਗਿਆ। ਸੋ ਫਿਰ ਕਿੱਥੋਂ ਰੇਟ ਪੂਰਾ ਕਰਕੇ ਦੇ ਦੇਵੇ ਉਹ। ਇਸ ਲਈ ਹੁਣ ਸਥਿਤੀ ਇਹ ਹੈ ਕਿ 2021 ਦੇ ਵਿੱਚ 345 ਲੱਖ ਲੀਟਰ ਦੁੱਧ ਦਾ ਉਤਪਾਦਨ ਘਟਿਆ। ਮੈਂ ਅੰਕੜੇ ਦੇਖ ਰਿਹਾ ਸੀ 2019 ਦੇ ਵਿੱਚ, 2012 ਤੋਂ ਲੈ ਕੇ 2019 ਤੱਕ ਪੰਜਾਬ ਦੇ ਵਿੱਚ ਦੁੱਧ ਦਾ ਉਤਪਾਦਨ ਵੱਧਦਾ ਰਿਹਾ, ਲਗਾਤਾਰ ਵਧਿਆ। ਤੇ ਪਰ 2021 ਤੋਂ ਬਾਅਦ ਲਗਾਤਾਰ ਘਟਣਾ ਸ਼ੁਰੂ ਹੋ ਗਿਆ, ਤੇ ਹੁਣ ਆ ਕੇ ਘਟਦੇ 35 ਲੱਖ ਲੀਟਰ ਪ੍ਰਤੀ ਦਿਨ ਦਾ ਨੁਕਸਾਨ ਹੋਇਆ ਸਾਡਾ। ਸੋ ਘਟਨਾ ਇੱਧਰ 3 ਸਾਲਾਂ ਚ 12% ਡੈਰੀਆਂ ਬੰਦ ਹੋ ਗਈਆਂ। ਸੋ ਮੈਂ ਤਾਂ ਹੀ ਕਹਿ ਰਿਹਾ ਕਿ ਛੋਟੇ ਕਿਸਾਨ, ਛੋਟੇ ਦੁਧਾਰੂ, ਮਤਲਬ ਕਿ ਉਹਦੇ ਨਾਲ ਦੁੱਧ ਨਾਲ ਗੁਜ਼ਾਰਾ ਕਰਨ ਵਾਲੀ ਨਹੀਂ, ਵੱਡੀਆਂ ਡੈਰੀਆਂ 12% ਬੜੀਆਂ ਡੈਰੀਆਂ। ਥੋੜਾ ਨਹੀਂ ਹੁੰਦਾ 100 ਚੋਂ 12 ਡੈਰੀਆਂ ਬੰਦ ਹੋ ਜਾਣ 3 ਸਾਲਾਂ ਦੇ ਵਿੱਚ, 100 ਪਿੱਛੇ। ਤੋਂ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਨੇ ਦੱਸਿਆ ਕਿ 3 ਸਾਲਾਂ ਚ 10 ਤੋਂ 12% ਡੈਰੀ ਵਾਲੇ ਚੋਂ ਬਾਹਰ ਆ ਗਏ। ਪਿੰਡ ਪੱਧਰ ਦੇ ਉੱਤੇ 5 ਤੋਂ 10 ਪਸ਼ੂ ਰੱਖਣ ਵਾਲੇ ਛੋਟੇ ਡੈਰੀ ਵਾਲੇ ਬਾਹਰ ਆ ਗਏ। ਸੋ ਉਹਦਾ ਨਤੀਜਾ ਕਿ ਦੁੱਧ ਦਾ ਉਤਪਾਦਨ ਘਟ ਗਿਆ, ਚਾਰੇ ਦਾ ਖਰਚਾ 70% ਤੱਕ ਵੱਧ ਗਿਆ, ਤੇ ਇਸ ਲਈ ਇੱਧਰ ਦੁੱਧ ਦੇ ਉਤਪਾਦਨ ਘਟ ਗਿਆ, ਲੋਕ ਬਾਹਰ ਆ ਗਏ, ਤੇ ਜਿਹਦਾ ਨਤੀਜਾ ਦੁੱਧ ਵੀ ਮਹਿੰਗਾ ਹੋ ਗਿਆ, ਦੇਸੀ ਘਿਓ ਵੀ ਮਹਿੰਗਾ ਹੋ ਗਿਆ, ਤੇ ਨੁਕਸਾਨ ਦੋਏ ਪਾਸੇ ਹੋ ਰਿਹਾ। ਕਿਸਾਨ ਦਾ ਵੀ ਨੁਕਸਾਨ ਹੈ, ਦੁੱਧ ਪੈਦਾ ਕਰਨ ਵਾਲੇ ਦਾ ਵੀ ਨੁਕਸਾਨ, ਤੇ ਜਿਹੜਾ ਮੁੱਲ ਖਰੀਦ ਰਿਹਾ ਉਹਦਾ ਵੀ ਨੁਕਸਾਨ। ਸੋ ਇਹ ਸਥਿਤੀ ਦੇ ਵਿੱਚ ਜੇਕਰ ਅੱਜ ਪੰਜਾਬ ਖੜਾ ਤਾਂ ਸਰਕਾਰ ਨੂੰ ਸੋਚਣਾ ਪੈਣਾ, ਤੇ ਲੰਮੀ ਸਕੀਮ ਕਾਰਨ ਮਰੇ ਹੋਏ ਜਿਹੜੇ ਜਿਨ੍ਹਾਂ ਦੇ ਪਸ਼ੂ ਮਰੇ ਨੇ, ਦੁਧਾਰੂ ਪਸ਼ੂ, ਉਹਨਾਂ ਨੂੰ ਅਜੇ ਤੱਕ ਪੂਰਾ ਹਰਜਾਨਾ ਨਹੀਂ ਮਿਲਿਆ, ਉਹਨਾਂ ਨੂੰ ਪੂਰੇ ਅੰਕੜੇ ਨਹੀਂ ਮਿਲੇ, ਅਜੇ ਤੱਕ ਗਰੰਟੀ ਨਹੀਂ ਲਈ ਜਾ ਰਹੀ ਕਿ ਹਾਂ ਇਸ ਬਿਮਾਰੀ ਕਾਰਨ ਮਰਿਆ। ਤਾਂ ਹੀ ਸਰਕਾਰੀ ਅੰਕੜੇ 15,000 ਤੋਂ ਟੱਪ ਰਹੇ, ਹਕੀਕਤ 'ਚ 50,000 ਤੋਂ ਵੱਧ ਪਸ਼ੂ ਮਰ ਚੁੱਕਿਆ। ਹਾਂਜੀ, ਬਿਲਕੁਲ। ਅਸਲ ਦੇ ਵਿੱਚ ਹਕੀਕਤਾਂ ਜਿਹੜੀਆਂ ਜ਼ਮੀਨੀ ਪੱਧਰ ਤੇ ਨੇ ਕੁਛ ਹੋਰ ਨੇ। ਕਿਸਾਨ ਦਾ ਪਹਿਲਾ ਨੁਕਸਾਨ, ਨਰਮਾ ਖਰਾਬ ਹੋਇਆ। ਮਾਲਵਾ ਪੱਟੀ ਦੀ ਜੇ ਮੈਂ ਗੱਲ ਕਰਾਂ, ਸਬਜ਼ੀਆਂ ਦੇ ਭਾਅ ਵੀ ਪਿੱਛੇ ਜੇ ਡਾਊਨ ਹੋਏ। ਗੰਨੇ ਦੀਆਂ ਪੇਮੈਂਟਾਂ ਦੇ ਬਕਾਇਆ ਦੀ ਖਬਰ ਆਪਾਂ ਕਰਦੇ ਹੀ ਰਹੀਦਾ।
ਇਸ ਤੋਂ ਅੱਜ ਇਲਾਵਾ ਸਰਕਾਰ ਨੇ ਇਸ਼ਤਿਹਾਰ ਦਿੱਤਾ ਕਿ ਅਸੀਂ ਸਾਰਾ ਅਦਾ ਕਰਤਾ, ਜੀ, ਜੀ, ਇਸ਼ਤਿਹਾਰ ਜੀ, ਛਪ ਗਿਆ ਅੱਜ ਪੰਜਾਬ 'ਚ। ਜੀ। ਤੇ ਚਲੋ ਇਹ ਤਾਂ ਵਕਤ ਦੱਸੂਗਾ ਨਾ ਸਾਰਾ ਕਰਤਾ ਕਿ ਨਹੀਂ ਕੀਤਾ। ਤੇ ਦੂਜੀ ਗੱਲ ਆ ਜਿਹੜੀ ਲੰਪੀ ਸਕਿਨ ਦੀ ਮਾਰ ਜਿਹੜੀ ਕਿਸਾਨਾਂ ਨੂੰ ਪਈ, ਕਿਸਾਨ ਦੇਖੋ ਇੱਕ ਨਾਰਮਲ ਜ਼ਿਮੀਂਦਾਰ ਆ ਜਿਹੜਾ ਉਹ ਇਹ ਹੈ ਕਿ ਉਹਦੇ ਕੋਲੇ ਜੇ 2-4 ਕਿੱਲੇ ਵਾਹਣ ਹੈ, ਖੇਤ ਹੈ, ਤਾਂ ਉਹਦੇ ਨਾਲ 3-4 ਪਸ਼ੂ ਰੱਖ ਕੇ ਅਗਲਾ ਗੁਜ਼ਾਰਾ ਕਰਦਾ ਮਸਾਂ। ਜੇ ਉਹਦੇ ਪਸ਼ੂ ਹੀ ਮਰ ਗਏ, ਉਹਦਾ 2 2.5-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ 3-4 ਕਿੱਲਿਆਂ ਵਾਲਾ ਬੰਦਾ ਕਿਵੇਂ ਉੱਠੂਗਾ? ਸੋ ਜ਼ਿਮੀਂਦਾਰ ਦੀ ਹਾਲਤ ਇਸ ਪਾਸਿਓਂ ਮਾੜੀ ਹੈ ਕਿ ਉਹਦੇ ਸਹਾਇਕ ਧੰਦਿਆਂ ਦੇ ਵਿੱਚ ਉਹ ਦਮ ਨਹੀਂ, ਉਹ ਵਜ਼ਨ ਨਹੀਂ ਜਿਹੜਾ ਪਹਿਲਾਂ ਉਹਨੂੰ ਲੱਗਦਾ ਹੁੰਦਾ ਸੀਗਾ। ਖੈਰ ਇਹਦੇ ਲਈ ਇੱਕ ਬਹੁਤ ਲੰਬੀ ਨੀਤੀ ਦੀ ਲੋੜ ਹੈ। ਇਹ ਗੱਲਾਂ ਅੱਜ ਦੀਆਂ ਨਹੀਂ, ਖੈਰ ਲੰਪੀ ਸਕਿਨ ਤਾਂ ਭਾਵੇਂ ਅੱਜ ਆਈ ਹੈ, ਪਰ ਇਹ ਜਿਹੜਾ ਕਿਸਾਨ ਹਾਸ਼ੀਆਗ੍ਰਸਤ ਹੋਇਆ ਪਿਛਲੇ ਦਹਾਕੇ ਦੇ ਵਿੱਚ ਹੀ ਹੋ ਰਿਹਾ, ਲਗਾਤਾਰ ਹੋ ਰਿਹਾ, ਸਾਲ ਦਰ ਸਾਲ ਹੋਰ ਹੋ ਰਿਹਾ। ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਨਹੀਂ, ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।